209 277 0113 ਤੇ ਜਸਵਿੰਦਰ ਸਿੰਘ, ਨਛੱਤਰ ਕੌਰ ਨਾਗਰਾ ਰੋਜ਼ਵੈਲ, ਚਰਨ ਸਿੰਘ ਸੁਖਿੰਦਰ ਢਾਲੀਵਾਲ ਐਰੀਜ਼ੋਨਾ ਤੇ ਇੰਟਰਲਿਵ ਟਰੱਕ ਸਟਾਪ ਵਾਲੇ, ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ-ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2024 ਦੀ 28 ਅਕਤੂਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਸੋਮਵਾਰ ਹੈ। ਮਿੰਟੂ ਜੀ, ਖਬਰਾਂ ਦੀ ਸ਼ੁਰੂਆਤ ਕਰੀਏ ਆਪਾਂ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਜਿਹੜੀ ਕਿ ਪੰਥ ਹਲਕਿਆਂ ਤੋਂ ਆ ਰਹੀ ਹੈ। SGPC ਦੇ ਪ੍ਰਬੰਧਨ ਨੂੰ ਲੈ ਕੇ ਚੋਣ ਹੋਣੀ ਸੀ, ਪ੍ਰਧਾਨ ਸਾਹਿਬ ਦੀ ਚੋਣ ਹੋਣੀ ਸੀ। ਇਸ ਚੋਣ ਦੇ ਵਿੱਚ ਧਾਮੀ ਸਾਹਿਬ ਚੌਥੀ ਵਾਰ ਪ੍ਰਧਾਨ ਬਣੇ ਨੇ ਤੇ ਬੀਬੀ ਜਗੀਰ ਕੌਰ ਨੂੰ ਮਾਤ ਦਿੱਤੀ ਹੈ ਜੀ। ਬਿਲਕੁਲ ਚੌਥੀ ਵਾਰ ਇਹ ਬਣ ਗਏ ਨੇ ਪ੍ਰਧਾਨ ਜੀ ਤੇ ਵੋਟਾਂ ਪਈਆਂ ਇਹਨਾਂ ਨੂੰ 107 ਆ। ਹੁਣ 2 ਕਿ 4 ਵੋਟਾਂ ਜਿਹੜੀਆਂ ਨੇ ਸ਼ਾਇਦ ਉਹ ਕੈਂਸਲ ਵੀ ਹੋਈਆਂ ਤੇ ਬੀਬੀ ਜਗੀਰ ਕੌਰ ਨੂੰ ਪਈਆਂ ਨੇ 33 ਜੀ। ਮਤਲਬ ਕਿ ਜੇ ਆਪਾਂ ਪਿਛਲੀ ਵਾਰ ਦੇ ਨਾਲੋਂ ਦੇਖੀਏ ਤੇ ਸ਼ਾਇਦ 11 ਵੋਟਾਂ ਘਟ ਗਈਆਂ ਨੇ। ਇਹ ਵੀ ਤੇ ਇੱਕ ਵੇਖਣ ਵਾਲੀ ਗੱਲ ਹੈ ਨਾ ਜੀ। ਤਾਂ ਉਸ ਤੋਂ ਬਾਅਦ ਟੀਕਾ ਟਿੱਪਣੀਆਂ ਦਾ ਦੌਰ ਜਾਰੀ ਹੈ, ਉਹਦੇ ਵਿੱਚ ਆਪਾਂ ਨਾ ਹੀ ਜਾਈਏ ਤੇ ਠੀਕ ਆ। ਕਿਉਂਕਿ ਦੇਖੋ ਸੰਦੇਸ਼ ਸਪਸ਼ਟ ਹੈ ਕਿ ਜੋ SGPC ਮੈਂਬਰ ਹੈ, ਤੁਹਾਨੂੰ ਯਾਦ ਹੋਣਾ ਮੈਂ ਬਹੁਤ ਮੌਕਿਆਂ ਤੇ ਕਿਹਾ ਕਿ ਇਹ ਜਿਹੜੇ SGPC ਮੈਂਬਰ ਆ ਇਹ ਬਹੁਤ ਪੁਰਾਣੇ ਸਮੇਂ ਤੋਂ ਬਾਦਲ ਪਰਿਵਾਰ ਦੇ ਜ਼ਿਆਦਾਤਰ ਵਫਾਦਾਰ ਨੇ ਤੇ ਉਹਨਾਂ ਦੀ ਵਫਾਦਾਰੀ ਤੋੜਨੀ ਮੇਰੇ ਖਿਆਲ ਦੇ ਨਾਲ ਮੁਸ਼ਕਲ ਕਾਰਜ ਸਾਬਤ ਹੋ ਗਿਆ। ਹਾਂ, ਇਹ ਇੱਕ ਚੀਜ਼ ਵੇਖਣ ਵਾਲੀ ਹੈ ਕਿ ਘੱਟਦੇ ਹੁਣ ਅਕਾਲੀ ਦਲ ਬਾਦਲ ਦੇ ਸਮਰਥਨ ਚ 107 ਰਹਿ ਗਏ। ਉਹਦਾ ਕਾਰਨ ਸ਼ਾਇਦ ਇਹ ਆ ਕਿ ਇੱਕ ਤੇ 185 ਚੋਂ ਕੁਛ ਇੰਤਕਾਲ ਹੋ ਗਿਆ, ਮੌਤਾਂ ਹੋਈਆਂ ਨੇ SGPC ਮੈਂਬਰਾਂ ਦੀਆਂ, ਜਾਂ ਕੁਛ ਟੁੱਟ ਭੱਜ ਦਾ ਕਾਰਨ ਵੀ ਹੈ ਨਾ, ਤੁਹਾਨੂੰ ਪਤਾ ਹਰਿਆਣਾ ਕਮੇਟੀ ਵੀ ਵੱਖ ਹੋਈ ਆ, ਕਈ ਕਾਰਨ ਤੇ ਆਪਾਂ ਰਲਾ ਲਈਏ ਤੇ ਕੁੱਲ ਮਿਲਾ ਕੇ 145 ਵੋਟਰ ਬਚ ਜੀ। ਤਾਂ 145 ਚੋਂ 107 ਅਕਾਲੀ ਦਲ ਬਾਦਲ ਦੇ ਬੰਨੀ ਖਲੋਤੇ ਆ, ਪਰ ਇਹ ਗਿਣਤੀ ਜਿਹੜੀ ਆ ਉਹ ਘਟ ਰਹੀ ਹੈ। ਇਹ ਕਿਤੇ ਨਾ ਕਿਤੇ ਇਸ ਵੇਲੇ ਆਪਾਂ ਕਹਿ ਸਕਦੇ ਹਾਂ ਕਿ ਉਹ ਜੋ ਗੱਲ ਹੈ ਨਾ ਕਿ ਜੋ ਮੇਰੇ ਮੁਤਾਬਕ ਇੱਕ ਤਰ੍ਹਾਂ ਨਾਲ ਮਿੱਥ ਹੈ ਕਿ ਉਹ ਬੰਦੇ ਤੋੜਨੇ ਬਹੁਤ ਔਖੇ ਆ ਪੁਰਾਣੇ। ਇਹਨਾਂ ਨੇ ਜ਼ੋਰ ਜ਼ਰੂਰ ਲਾਇਆ, ਹਾਲਾਂਕਿ ਕੁਝ ਗੱਲਾਂ 'ਚ ਅੱਜ ਮੈਂ ਹੁਣ ਕਿਹਾ ਸੀਗਾ ਚਰਨਜੀਤ ਬਰਾੜ ਹੋਰਾਂ ਨੂੰ ਕੁਝ ਸ਼ੱਕ ਸੰਦੇਹ ਜਾਂ ਸ਼ੱਕ ਸ਼ੁਬਾ ਕਹਿ ਲਓ ਕਿ ਜਤਾ ਰਹੇ ਆ ਕਿ ਜੀ ਭਾਜਪਾ ਨੇ ਤਾਂ ਕੀਤਾ ਉਦਾਂ ਕੀਤਾ, ਤਾਂ ਜਦੋਂ ਜਿੱਤ ਗਏ ਧਾਮੀ ਸਾਹਿਬ ਇਹਨਾਂ ਨੇ ਤੇ RSS ਦਾ ਨਾਮ ਵੀ ਲਿਆ ਕਿ ਇਹ ਇਹਨਾਂ ਦੀ ਹਾਰ। ਤਾਂ ਮਤਲਬ ਕਿ ਗੱਲ ਇਹ ਆ ਕਿ ਹੁਣ ਪਤਾ ਨਹੀਂ ਕੌਣ ਕਿਸ ਦੀ ਮਦਦ ਕਰ ਰਿਹਾ ਹੈ, ਕੌਣ ਨਹੀਂ ਕਰ ਰਿਹਾ। ਪਰ ਪ੍ਰਵੀਨ ਜੀ, ਇੱਕ SGPC ਮੈਂਬਰ ਨੇ ਤੇ ਇਹ ਗੱਲ ਵੀ ਕਹੀ ਕਿ ਪੰਜਾਬ ਪੁਲਿਸ, ਪੰਜਾਬ ਦੀ ਅਫਸਰਸ਼ਾਹੀ ਉਹ ਵੀ ਦਬਾਅ ਬਣਾ ਰਹੀ ਹੈ SGPC ਮੈਂਬਰਾਂ ਤੇ ਗੱਲ ਇਹ ਆ ਕਿ ਇਹ ਸਭ ਕੁਝ ਜਿਹੜਾ ਚੱਲਦਾ ਪਿਆ ਹੈ ਇਹ ਇਸ ਵੇਲੇ ਅਕਾਲੀ ਦਲ ਬਾਦਲ ਵਾਸਤੇ ਘੱਟੋ ਘੱਟ ਇੱਕ ਰਾਹਤ ਲੈ ਕੇ ਆਇਆ। ਇਹ ਤੇ ਮੰਨਣਾ ਪਊਗਾ ਪ੍ਰਵੀਨ ਜੀ, ਕਿਉਂਕਿ ਹਰ ਪਾਸਿਓਂ ਬਿਪਤਾ, ਹਰ ਪਾਸਿਓਂ ਲੋਸ ਘਾਟੇ ਤੇ ਜੇ ਇਹ ਵੀ ਬਾਜ਼ੀ ਪਲਟ ਜਾਂਦੀ ਤੇ ਪੱਲੇ ਰਹਿਣਾ ਵੀ ਕੀ ਸੀ। ਖੈਰ ਹੁਣ ਇਹ ਵੇਖਣਾ ਹੋਏਗਾ ਕਿ ਇਹ ਜਿਹੜੀ ਰਾਹਤ ਮਿਲੀ ਹੈ ਇਹਦੇ ਤੋਂ ਕਿੰਨਾ ਕੁ ਫਾਇਦਾ ਅਕਾਲੀ ਦਲ ਚੁੱਕ ਸਕਦਾ ਹੈ, ਕਿਉਂਕਿ ਹਾਲੇ ਵੀ ਇਹਨਾਂ ਦੇ ਫੈਸਲੇ ਦਾ ਕਿਤੇ ਕਹਿ ਲਓ ਕਿ ਬੁੱਧੀਜੀਵੀ ਵਰਗ ਦੇ ਵਿੱਚ ਆਲੋਚਨਾਤਮਕ ਰਵੱਈਏ ਨਾਲ ਉਹਨੂੰ ਲਿਆ ਜਾਂਦਾ ਕਿ ਇਹਨਾਂ ਨੇ ਪਿੰਡ ਜਿਹੜਾ ਖਾਲੀ ਛੱਡਿਆ ਉਹ ਇਹਨਾਂ ਵਾਸਤੇ ਇੱਕ ਕੋਈ ਸਿਆਣਾ ਸੋਝੀ ਵਾਲਾ ਕਦਮ ਨਹੀਂ ਹੈ। ਕੁਛ ਮਤਲਬ ਕਿ ਬੁੱਧੀਜੀਵੀ ਵਰਗ ਦੀ ਰਾਏ ਹੈ, ਕੁਝ ਵੈਸੇ ਇਹਨਾਂ ਦੇ ਨਾਲ ਮੁਤਫਿਕ ਵੀ ਹੈਗੇ ਨੇ। ਇਹ ਹੁਣ ਅਗਾਂਹ ਜਾ ਕੇ ਤੈਅ ਹੋਏਗਾ ਕਿ ਕੀ ਇਸ ਜਿੱਤ ਦਾ ਅਕਾਲੀ ਦਲ ਬਾਦਲ ਨੂੰ ਫਾਇਦਾ ਮਿਲਦਾ ਹੈ ਜਾਂ ਫਿਰ ਇਹ ਰੂਟੀਨ ਦਾ ਹੀ ਆ ਕੰਮ ਕਰ ਕਿ ਸਾਲ ਬਾਅਦ ਇਹ SGPC ਦਾ ਇਲੈਕਸ਼ਨ ਆਉਂਦਾ, ਜਦੋਂ ਤੱਕ ਨਵਾਂ ਇਲੈਕਸ਼ਨ ਨਹੀਂ ਹੁੰਦਾ ਉਦੋਂ ਤੱਕ ਇਹ ਇਧਰੋਂ ਬਚੇ ਆ। ਜੇ ਮੰਨ ਲਓ ਹੁਣ ਇਲੈਕਸ਼ਨ ਹੋ ਗਿਆ ਅਗਲੇ ਸਾਲ ਤੇ ਆ ਜਿਹੜਾ ਹੁਣ ਅੱਜ ਤੋਂ ਤਾਂ ਕਾਰਜਕਾਰਨੀ ਦਾ ਕੰਮ ਸ਼ੁਰੂ ਹੋ ਗਿਆ, ਜੇ ਇਸ ਤਰ੍ਹਾਂ ਅਗਲੇ ਸਾਲ ਤੋਂ ਪਹਿਲਾਂ ਇਲੈਕਸ਼ਨ ਹੋ ਗਿਆ ਤੇ ਫਿਰ ਉਹਨੂੰ ਪਤਾ ਲੱਗੂਗਾ ਅਸਲ ਦੇ ਵਿੱਚ ਕਿ ਇਹ ਆਪਣੀ ਜਿਹੜੀ ਕਹਿ ਲਓ ਕਿ ਪੰਥਕ ਇੱਕ ਜਿੱਦਾਂ ਕਹਿ ਸਕਦੇ ਸੁਰੱਖਿਅਤ ਹਾਰ ਹੈ ਜਿਹਦੇ ਤੇ ਇਹਨਾਂ ਨੇ ਹੁਣ ਤੱਕ SGPC ਜੇ ਆਪਾਂ ਦੇਖੀਏ ਤੇ ਲੰਬੇ ਸਮੇਂ ਤੋਂ ਕਿ ਉੱਥੇ ਜੋ ਇਹਨਾਂ ਨੇ ਪੈਰ ਚਲਾਇਆ ਉਹ ਉਖੜਦਾ ਕਿ ਨਹੀਂ, ਉਹ ਉੱਥੇ ਫਿਰ ਬਹੁਤ ਕਸੂਤਾ ਕੰਮ ਹੋ ਜਾਏਗਾ। ਬਾਕੀ ਤਾਂ ਠੀਕ ਠਾਕ ਹੀ
ਜੀ ਜੀ ਜੀ। ਪੰਜਾਬ ਦੀਆਂ ਔਰਤਾਂ ਨੂੰ ਕਹਿੰਦੇ ਛੇਤੀ ਮਿਲਣ ਜਾ ਰਿਹਾ 1100 ਰੁਪਏ। ਹਾਂਜੀ ਦੇਖੋ ਪ੍ਰਵੀਨ ਜੀ, ਇਹ 1100 ਰੁਪਇਆ ਕਿਉਂ, ਕਾਤੋਂ? ਪਹਿਲੀ ਗੱਲ ਮੈਂ ਥੋੜਾ ਜਿਹਾ ਤੁਹਾਨੂੰ ਬੈਕਗਰਾਉਂਡ 'ਚ ਲੈ ਜਾਵਾਂ। ਦਰਅਸਲ ਕੀ ਸੀਗਾ ਕਿ ਜਦੋਂ ਆਮ ਆਦਮੀ ਪਾਰਟੀ ਨੇ ਕੁਝ ਟੀਮਾਂ ਹਾਇਰ ਕੀਤੀਆਂ ਸੀਗੀਆਂ ਜੀ ਤਾਂ ਇਹਨਾਂ ਨੇ ਪਿੰਡਾਂ ਦੇ ਵਿੱਚ ਜਾ ਕੇ ਇੱਕ ਸਰਵੇ ਕੀਤਾ ਸੀਗਾ, ਜਿਹਦੇ ਵਿੱਚ ਔਰਤਾਂ ਬਹੁਤ ਦੁਖੀ ਸੀਗੀਆਂ, ਕਿਉਂਕਿ ਨਸ਼ਾ ਹੋਵੇ ਚਾਹੇ ਬੇਰੁਜ਼ਗਾਰੀ ਹੋਵੇ, ਫਰਕ ਉਹਦਾ ਜਿਹੜਾ ਸਭ ਤੋਂ ਜ਼ਿਆਦਾ ਹੈ ਨਾ, ਉਹ ਇੱਕ ਔਰਤ ਤੇ ਪੈਂਦਾ, ਘਰ ਦੀ ਔਰਤ ਤੇ ਅਸਰ ਕਹਿ ਲਓ ਜੀ। ਉੱਥੋਂ ਫਿਰ ਇਹਨਾਂ ਨੇ ਇਹ ਰਣਨੀਤੀ ਬਣਾਈ ਸੀ ਤੇ ਇਸ ਰਣਨੀਤੀ ਦਾ ਇਹਨਾਂ ਨੂੰ ਭਰਪੂਰ ਲਾਹਾ ਮਿਲਿਆ ਸੀ। ਕਿਉਂਕਿ ਜਿਹੜੀ ਵੋਟ ਪੋਲ ਹੋਈ ਸੀ, ਪੰਜਾਬ ਦਾ ਅੰਕੜਾ ਦੱਸਦਾ ਸੀਗਾ ਕਿ ਭਾਵੇਂ ਕੁਝ ਕੁ ਕਹਿ ਲਓ ਕਿ ਵਾਧਾ ਸੀਗਾ ਉਹ, ਪਰ ਔਰਤਾਂ ਦੀ ਵੋਟ ਪੋਲ ਜ਼ਿਆਦਾ ਸੀ ਮਤਲਬ। ਤਾਂ ਇਹ ਸਮਝਿਆ ਜਾਂਦਾ ਕਿ ਔਰਤਾਂ ਨੇ ਥੋਕ ਦੇ ਵਿੱਚ ਵੋਟ ਕੀਤੀ ਸੀ, ਕਿਉਂਕਿ ਇਹਨਾਂ ਨੇ ਨਾ ਸਿਰਫ ਦੂਸਰੇ ਜਿਹੜੇ ਘਰਾਂ ਨਾਲ ਜੁੜੇ ਮੁੱਦੇ ਹੁੰਦੇ ਆ ਉਹ ਏਜੰਡੇ ਤੇ ਲਿਆਂਦੇ, ਬਲਕਿ 1100 ਰੁਪਏ ਦਾ ਐਲਾਨ ਨਹੀਂ ਕਰ ਦਿੱਤਾ ਸੀ। ਹੁਣ ਉਹਨੂੰ ਦੇਣ ਵਾਸਤੇ, ਮਤਲਬ ਕਿ ਔਰਤ ਨੂੰ ਇਸ ਸੌਗਾਤ ਦੇਣ ਵਾਸਤੇ 11,000 ਕਰੋੜ ਦਾ ਜਾਂ ਜੇ 1,000 ਰੁਪਏ ਦੇ ਹਿਸਾਬ ਨਾਲ ਲਾਈਏ ਤੇ 10,000 ਕਰੋੜ ਦਾ ਪ੍ਰਬੰਧ ਕੀਤਾ ਜਾਣਾ ਸੀਗਾ, ਕਿਉਂਕਿ ਪੈਰ ਤੇ ਲੱਗੇ ਹੀ ਨਹੀਂ ਇਹਨਾਂ ਦੇ। ਜਿਵੇਂ ਇਹ ਸੱਤਾ ਚਾਹੇ GST ਮੁਆਵਜ਼ਾ ਬੰਦ ਹੋ ਗਿਆ ਸੀ। ਹੁਣ ਕੀ ਆ ਕਿ ਜਦੋਂ ਵੀ ਜ਼ਿਮਨੀ ਚੋਣ ਜਾਂ ਕੁਝ ਐਸਾ ਵੈਸਾ ਹੁੰਦਾ, ਮਾਨ ਸਾਹਿਬ ਨੂੰ ਪਤਾ ਹੁੰਦਾ ਕਿ ਮੈਂ ਇਸ ਮੁੱਦੇ ਤੇ ਘਿਰ ਜਾਣਾ, ਇਹ ਫਿਰ ਅਗਲਵਾੜੀ ਹੋ ਕੇ ਆਪ ਹੀ ਦੱਸ ਦਿੰਦੇ ਆ ਕਿ ਮੇਰਾ ਅਗਲਾ ਮਿਸ਼ਨ ਇਹੋ ਆ, ਕੰਮ ਚੱਲਦਾ ਪਿਆ, ਹੋ ਜਾਏ। ਹੁਣ ਇਹਨਾਂ ਨੇ ਜ਼ਿਮਨੀ ਚੋਣਾਂ ਦੇ ਕੰਪੇਨ ਸਟਾਰਟ ਕਰਦਿਆਂ ਸਾਰੀ ਇਹ ਫਿਰ ਇੱਕ ਵਾਰੀ ਸ਼ੁਰਲੀ ਸ਼ੁਰੂ ਕੀਤੀ ਹੈ ਜੀ ਕਿ ਔਰਤ ਵਰਗ ਦੀ ਜਿਹੜੀ ਹੈ ਨਾ ਨਾਰਾਜ਼ਗੀ ਨਾ ਸਾਨੂੰ ਚੱਲਦੀ। ਗੱਲ ਪ੍ਰਵੀਨ ਜੀ ਇਹ ਆ ਕਿ ਜੇ ਇਹਨਾਂ ਨੇ ਦੇਣਾ ਵੀ ਹੋਇਆ, ਇਹਦੀ ਗੱਲ ਤੇ ਹੈ ਕਿ ਇਹ ਕਦੋਂ ਦਿੰਦੇ ਆ, ਇੱਕ ਵੱਡਾ ਸਵਾਲ ਹੈ, ਵੱਡਾ ਸਵਾਲ। ਪਰ ਜੇ ਮੰਨ ਲਓ 27 ਤੋਂ ਪਹਿਲਾਂ ਇਹਨਾਂ ਨੂੰ ਇਹ ਕੰਮ ਕਰਨਾ ਵੀ ਪਿਆ, ਮੇਰਾ ਮੰਨਣਾ ਇਹ ਆ ਕਿ ਇਹਦੇ 'ਚ ਨਿਯਮ ਸ਼ਰਤਾਂ ਰੱਖ ਦੇਣਗੇ, ਲਾਗੂ ਕਰ ਦੇਣਗੇ। ਮਸਲਨ ਕਿ ਸਰਕਾਰੀ ਜੌਬ ਵਾਲੀ ਬੀਬੀ ਜਿਹੜੀ ਹੈ ਉਹ ਨਹੀਂ ਲਾਭ ਲੈ ਸਕਦੀ, ਜਾਂ ਵਗੈਰਾ ਵਗੈਰਾ ਕੁਝ ਵੀ ਹੋ ਸਕਦਾ। ਤਾਂ ਉਹਦੇ ਨਾਲ ਕੀ ਆ ਕਿ ਖਜ਼ਾਨੇ ਤੇ ਬੋਝ ਨਾ ਪਵੇ। ਤੇ ਮੈਂ ਤੇ ਕਹਿੰਦਾ ਕਿ ਇਹ ਇੱਕ ਤਰ੍ਹਾਂ ਨਾਲ ਸਾਡੀ ਰੀਤ ਬਣ ਗਈ ਆ ਕਿ ਜਦੋਂ ਇਸ ਤਰ੍ਹਾਂ ਦੀ ਕੋਈ ਸਕੀਮ ਜਨਤਾ ਨੂੰ ਦੇ ਦਿੱਤੀ ਜਾਂਦੀ ਆ, ਫਿਰ ਉਸ ਨੂੰ ਬੰਦ ਨਹੀਂ ਕੀਤਾ ਜਾਂਦਾ। ਕਿਉਂਕਿ ਜਿਹੜੀ ਵੀ ਅਗਾਂਹ ਢੇਰ ਸਰਕਾਰ ਚਾਹੁੰਦੀ ਹੈ ਨਾ ਪ੍ਰਵੀਨ ਜੀ, ਉਹਦਾ ਹੀਲਾ ਹੀ ਨਹੀਂ ਪੈਂਦਾ, ਕਿਉਂਕਿ ਸਿਆਸੀ ਨੁਕਸਾਨ ਬਹੁਤ ਹੋ ਜਾਂਦਾ। ਅੱਗੇ ਆਪਾਂ ਫ੍ਰੀ ਬੱਸ ਸਫ਼ਰ ਦੀ, ਨਾਲੇ ਤੁਸੀਂ ਦੇਖ ਲਓ ਕਿ ਉਹਦੇ ਵਿੱਚ ਬਹੁਤ ਕੁਛ ਹੈ ਕਿ ਇੱਕ ਨੌਕਰਾਨੀ ਤੇ ਇੱਕ ਸਰਕਾਰੀ ਨੌਕਰ, ਦੋਨੇ ਬੀਬੀਆਂ ਟਰੈਵਲ ਕਰਦੀਆਂ ਇੱਕੋ ਸੀਟ ਤੇ, ਦੋਨਾਂ ਦਾ ਹੀ ਅਪ ਡਾਊਨ ਹੈ। ਇੱਕ ਘਰਾਂ 'ਚ ਝਾੜੂ ਪੋਚਾ ਕਰਦੀ ਆ, 7, 8, 10 ਹਜ਼ਾਰ ਕਮਾਉਂਦੀ ਆ। ਇੱਕ ਸਰਕਾਰੀ ਨੌਕਰ ਹੈ, ਉਸ ਲੱਖ ਰੁਪਏ ਦੇ ਕਰੀਬ ਕਮਾਉਂਦੀ ਹੈ, ਤੇ ਦੋਨੇ ਇੱਕੋ ਸੀਟ ਤੇ ਇੱਕੋ ਸਹੂਲਤ ਮੰਗਦੇ। ਤਾਂ ਇਸ ਕਰਕੇ ਇਹ ਚੀਜ਼ ਹੁਣ ਜਿਹੜੀ ਆ ਮੇਰੇ ਖਿਆਲ ਦੇ ਨਾਲ ਇਹਨਾਂ ਨੂੰ ਲਾਗੂ ਤੇ ਕਰਨੀ ਪਊਗੀ, ਕਿਤੇ ਨਾ ਕਿਤੇ ਕਰਨਗੇ। ਤਾਂ ਉਹਦੇ ਲਈ ਇੱਕ ਤੇ ਪੈਸੇ ਦਾ ਜੁਗਾੜ ਬਹੁਤ ਕਰਨਾ ਪਊਗਾ। 11,000 ਕਰੋੜ ਚਾਹੀਦਾ ਜੇ 1 ਕਰੋੜ ਔਰਤ ਨੂੰ ਸਹੂਲੀਅਤ ਦੇਣੀ ਹੈ, ਤੇ ਜੇ ਉਹਦੇ ਤੋਂ ਆਪਾਂ ਅੱਧ ਵੀ ਲਾਈਏ ਜੀ, ਜਾਂ ਅੱਧ ਵੀ ਨਹੀਂ, ਮੈਂ ਉਹਨੂੰ ਕਰ ਲਓ ਕਿ ਤੀਜਾ ਹਿੱਸਾ ਹੀ ਸਹੀ, ਤਦ ਵੀ ਬਹੁਤ ਵੱਡੀ ਰਕਮ ਚਾਹੀਦੀ ਹੈ ਪੰਜਾਬ ਵਰਗੇ ਉਸ ਸੂਬੇ ਨੂੰ, ਜਿਸ ਸੂਬੇ ਦੀ ਆਰਥਿਕਤਾ ਦਾ ਜਨਾਜ਼ਾ ਨਿਕਲਿਆ ਹੋਇਆ ਜੀ। ਬਿਲਕੁਲ ਬਿਲਕੁਲ। ਕਿਸਾਨੀ ਬਿੱਲਾਂ, ਮੋਟਰਾਂ ਦੀ ਗੱਲ ਕਰ ਲਈਏ ਆਪਾਂ, ਜਿਹੜੇ ਬਿੱਲ ਮਾਫ ਕੀਤੇ ਨੇ, ਹਾਲਾਂਕਿ ਜਿਹੜੇ ਕਿਸਾਨ ਆਗੂ ਨੇ ਉਹ ਹਮੇਸ਼ਾ ਕਹਿੰਦੇ ਆ ਵੀ ਭਾਈ ਸਾਨੂੰ ਬਿੱਲ ਲਾ ਲਓ, ਬੇਸ਼ੱਕ ਸਾਡੀ ਜਿਹੜੀ ਤੁਸੀਂ ਫਸਲ ਖਰੀਦਦੇ ਆ ਉਹਦੇ 'ਚ ਇਹਦਾ ਖਰਚਾ ਐਡ ਕਰ ਲਓ, ਆਪੇ ਜਿਹੜਾ ਖਰੀਦੂਗਾ ਉਹਨੂੰ ਮਹਿੰਗੀ ਪਊਗੀ, ਸਾਡੇ ਤੋਂ ਬਿੱਲ ਲੈ ਲਓ ਭਾਵੇਂ। ਪਰ ਫਿਰ ਵੀ ਜਿਵੇਂ ਤੁਸੀਂ ਕਿਹਾ ਵੀ ਏਡੇ ਵੱਡੇ ਵੋਟ ਤੰਤਰ ਨੂੰ ਖੁੱਸਣ ਦਾ ਜਿਹੜਾ ਜੋਖਮ ਆ, ਅੱਜ ਕੱਲ੍ਹ ਕੋਈ ਸਿਆਸੀ ਪਾਰਟੀ ਲੈ ਨਹੀਂ ਸਕਦੀ। ਲਾਰੈਂਸ ਇੰਟਰਵਿਊ ਮਾਮਲੇ ਦੀ ਗੱਲ ਕਰੀਏ, ਇਸ ਮਾਮਲੇ ਦੇ ਵਿੱਚ ਮਿੰਟੂ ਜੀ ਸਰਕਾਰ ਦੀ ਖਿਚਾਈ ਹੋਈ ਹੈ ਜੀ। ਹਾਂਜੀ ਦੇਖੋ, ਇਹਦੇ 'ਚ ਇਹਨਾਂ ਨੇ ਕੁਝ ਅਫਸਰਾਂ ਦਾ ਜਾ ਕੇ ਹਵਾਲਾ ਦੇ ਦਿੱਤਾ ਕਿ ਜੀ ਅਸੀਂ ਇਹਦੇ ਤੇ ਕਾਰਵਾਈ ਕਰ ਦਿੱਤੀ ਆ, ਤੇ ਹਾਈ ਕੋਰਟ ਨੇ ਪੁੱਛਿਆ ਕਿ SSP ਕਾਹਤੋਂ ਛੱਡ ਦਿੱਤਾ ਜੀ, SP ਕਾਹਤੋਂ ਛੱਡ ਦਿੱਤਾ ਜੀ।
ਤਾਂ ਗੱਲ ਇਹ ਕਿ ਪੈਰ ਤੇ ਦੇਖੋ ਇਸ ਮਾਮਲੇ 'ਚ ਵਜ਼ੀਅਤ ਹੋ ਗਈ। ਪਹਿਲਾਂ ਇਹਨਾਂ ਨੇ ਮੰਨਿਆ ਹੀ ਨਹੀਂ ਜੀ ਜੀ ਕਿ ਇੰਟਰਵਿਊ ਪੰਜਾਬ ਤੋਂ, ਫਿਰ ਇਹਨਾਂ ਨੇ ਮੰਨਿਆ, ਫਿਰ ਇਹਨਾਂ ਨੇ ਪਰਚਾ ਕੱਟ ਦਿੱਤਾ, ਫਿਰ ਕੋਈ ਕਾਰਵਾਈ ਨਹੀਂ ਕੀਤੀ, ਫਿਰ ਕਹਿੰਦੇ ਜੀ ਅਸੀਂ FIR ਕੱਟ ਦਿੱਤੀ ਆ, ਫਿਰ ਇਹਨਾਂ ਨੇ ਲੁਕਵੇਂ ਰੂਪ ਦੇ ਵਿੱਚ ਉਹਨਾਂ ਅਫਸਰਾਂ ਦੀ ਜਿਹੜੀ FIR ਸੀ ਉਹਦੀ ਕੈਂਸਲੇਸ਼ਨ ਭਰਤੀ ਹੇਠਲੇ ਕੋਰਟ 'ਚ ਫੇਰ ਫੜੇਗਾ, ਯਾਨੀ ਵਜ਼ੀਅਤ ਹੈ। ਤਾਂ ਹੁਣ ਐਤਕੀ ਵੀਕਐਂਡ ਤੇ ਕਿਉਂਕਿ ਇਹਨਾਂ ਨੂੰ ਪਤਾ ਸੀਗਾ ਸੁਣਵਾਈ ਹੋਣੀ ਆ, ਇਹਨਾਂ ਨੇ ਇਹਨਾਂ ਨੂੰ ਪਬਲਿਕ ਡੀਲਿੰਗ ਤੋਂ ਪਾਸੇ ਕਰਕੇ ਹੈੱਡਕੁਆਟਰ 'ਚ ਭੇਜ ਦਿੱਤਾ। ਹੁਣ ਇਸ ਮਾਮਲੇ ਦੇ ਵਿੱਚ ਇਹਨਾਂ ਨੇ ਜਦੋਂ ਜਾ ਕੇ ਜਵਾਬ ਦਾਖਲ ਕੀਤਾ ਤਾਂ ਹਾਈ ਕੋਰਟ ਨੇ ਕਿਹਾ ਕਿ ਦੇਖੋ ਪਹਿਲੀ ਗੱਲ ਤੇ ਇਹ ਆ ਕਿ ਪੰਜਾਬ ਦੇ DGP ਹਲਫਨਾਮਾ ਦੇ ਕੇ ਦੱਸਣ ਕਿ ਉਹਨਾਂ ਨੇ ਪਹਿਲਾਂ ਕਿਸ ਆਧਾਰ ਤੇ ਕਿਹਾ ਸੀਗਾ ਕਿ ਲਾਰੈਂਸ ਦਾ ਇੰਟਰਵਿਊ ਪੰਜਾਬ 'ਚ ਨਹੀਂ ਹੋਇਆ। ਠੀਕ ਹੈ ਜੀ। ਨਾਲ ਉਹਨਾਂ ਨੇ ਕਿਹਾ ਕਿ ਵਾਰ-ਵਾਰ ਲਾਰੈਂਸ ਨੂੰ ਪੰਜਾਬ ਕਿਉਂ ਲਿਆਇਆ ਜਾ ਰਿਹਾ ਸੀ। ਇਸ ਤੋਂ ਸਾਫ਼ ਹੈ ਕਿ ਇੰਟਰਵਿਊ ਪੁਲਿਸ ਦੀ ਰਲ ਮਿਲ ਕੇ ਖੇਡੇ ਖੇਡ ਨਾਲ ਹੋਇਆ। ਤੇ ਗੱਲ ਇਹ ਆ ਕਿ ਨਾਲ ਉਹਨਾਂ ਨੇ ਇੱਕ ਬਹੁਤ ਵੱਡਾ ਕੁਐਸਚਨ ਮਾਰਕ ਲਾਇਆ, ਸਵਾਲੀਆ ਨਿਸ਼ਾਨ ਲਾਇਆ ਕਿ ਇਸ ਇੰਟਰਵਿਊ ਦਾ ਮਕਸਦ ਕੀ ਹੈ। ਸਾਹਿਬ, ਮਕਸਦ ਜਾਣਨਾ ਬਹੁਤ ਜ਼ਰੂਰੀ ਕਿ ਇਸ ਇੰਟਰਵਿਊ ਨੂੰ ਪ੍ਰਸਾਰਿਤ ਕਰਨ ਪਿੱਛੇ ਮਕਸਦ ਕੀ ਸੀ। ਜੀ ਜੀ। ਤਾਂ ਇੱਕ ਮੌਕਾ ਪ੍ਰਬੋਧ ਜੀ ਨੂੰ ਉਹਨਾਂ ਨੇ ਹੋਰ ਦਿੱਤਾ, ਜਿਹੜੇ ਸਪੈਸ਼ਲ DGP ਆ, ਤੇ ਅੱਗੇ ਵੀ SIT ਦਾ ਉਹਨਾਂ ਨੇ ਸਾਰਾ ਕੰਮ ਕਰ ਵੇਖਿਆ ਤੇ ਉਹਨਾਂ ਨੇ ਫਿਰ ਇਸ ਇੰਟਰਵਿਊ ਨੂੰ ਪੰਜਾਬ 'ਚ ਹੋਣ ਦਾ ਕਹ ਕੇ ਜਾ ਕੇ ਮੰਨ ਲਿਆ ਸੀਗਾ ਕਿ ਹਾਂਜੀ ਹੋਇਆ। ਉਹਨਾਂ ਨੂੰ ਕਿਹਾ ਕਿ ਤੁਹਾਨੂੰ ਇੱਕ ਮੌਕਾ ਹੋਰ ਦਿੱਤਾ ਜਾਂਦਾ, ਨਵੇਂ ਸਿਰੇ ਤੋਂ SIT ਬਣਾਓ, ਇਹਦੇ 'ਚ ਜੋ ਭ੍ਰਿਸ਼ਟਾਚਾਰੀ ਵਾਲਾ ਉਹ ਦੇਖੋ, ਕ੍ਰਿਮੀਨਲ ਐਂਗਲ ਦੇਖੋ ਅਤੇ ਮਕਸਦ ਦੇਖੋ। ਸਭ ਮਕਸਦ ਇਹਦਾ ਕੀ ਸੀ, ਇਹ ਹੁਣ ਜਾਣਨਾ ਬਹੁਤ ਜ਼ਰੂਰੀ ਹੈ ਜੀ। ਕਿਉਂਕਿ ਜਦੋਂ ਇਹ ਇੰਟਰਵਿਊ ਆਏ ਉਦੋਂ ਤੱਕ ਲਾਰੈਂਸ ਦੇ ਜਿਹੜੇ ਗੈਂਗ ਦਾ ਆਪਾਂ ਦੇਖੀਏ ਤਾਂ ਉਹਦਾ ਕੁਮਾਂਤਰੀਕਰਨ ਇਹਦੇ ਵੱਡੇ ਪੱਧਰ ਤੇ ਨਹੀਂ ਸੀ, ਖਾਸ ਤੌਰ ਤੇ ਕੁਝ ਕਿਲਿੰਗਸ ਦੇ ਮਾਮਲੇ 'ਚ। ਹੁਣ ਮਸਲਾ ਜਿਹੜਾ ਹੈ ਉਹ ਇੱਥੋਂ ਤੱਕ ਚਲੇ ਗਿਆ ਕਿ ਕੇਂਦਰ ਨੇ ਤੇ ਲਾਰੈਂਸ ਨੂੰ ਕਿਸੇ ਹੋਰ ਸਟੇਟ 'ਚ ਜਾਣ ਤੋਂ ਵੀ ਰੋਕ ਦਿੱਤਾ। ਤੁਸੀਂ ਲਿਆ ਹੀ ਨਹੀਂ ਸਕਦੇ, ਤੁਸੀਂ ਇਹ ਪੁੱਛਗਿੱਛ ਕਰਨੀ ਹੈ ਤੇ ਇੱਥੇ ਆਓ ਸਾਬਰਮਤੀ ਦੇ ਵਿੱਚ। ਆਰਡਰ ਪਾਸ ਹੋ ਗਿਆ ਗੁਜਰਾਤ ਸਰ, ਗੁਜਰਾਤ। ਤਾਂ ਗੱਲ ਇਹ ਆ ਕਿ ਇੱਕ ਤੇ ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਮਕਸਦ, ਪਰ ਦੂਸਰਾ ਪੱਖ ਇਹ ਵੀ ਜਾਣਨਾ ਖੰਗਾਲਣਾ ਬਹੁਤ ਜ਼ਰੂਰੀ ਹੈ, ਬਹੁਤ ਅਹਿਮ ਹੈ ਸਰ, ਕਿ ਕੀ ਜਿਹੜੇ DSP ਇੰਸਪੈਕਟਰ ਜਾਂ ਸਬ ਇੰਸਪੈਕਟਰ ਪੱਧਰ ਦੇ ਜਾਂ ਹੌਲਦਾਰ ਪੱਧਰ ਦੇ ਇਹ ਜਿਹੜੇ 6-7 ਬੰਦੇ ਕਾਰਵਾਈ ਦੀ ਜ਼ਦ 'ਚ ਲਿਆਂਦੇ ਨੇ, ਕੀ ਇਹਨਾਂ ਨੇ ਸਾਰਿਆਂ ਨੇ ਹਮ ਮਸ਼ਵਰਾ ਹੋ ਕੇ ਰਿਸਕ ਲਿਆ ਸੀ? ਕੋਈ ਇੱਕ ਵੀ ਇਸ ਖਤਰੇ ਪ੍ਰਤੀ ਸੁਚੇਤ ਨਹੀਂ ਸੀ ਜੀ ਜੀ ਕਿ ਯਾਰ ਜਹਾਜ਼ ਜਾਂਦੀਆਂ ਹੋ ਜਾਏਗੀ। ਇਹ ਬਹੁਤ ਵੱਡਾ ਕੰਮ, ਇਹ ਤਾਂ ਬਹੁਤ ਵੱਡਾ ਕੰਮ। ਚਰਚਾ ਕੋਈ ਹੋਰ ਵੀ ਹੈ, ਚਰਚਾ ਇਹ ਆ ਕਿ ਰਾਤ ਨੂੰ 2 ਵਜੇ ਇੱਕ ਸ਼ੋਰੂਮ ਖਲਵਾ ਕੇ ਸ਼ਾਪਿੰਗ ਵੀ ਹੋਈ ਹੈ। ਇਹ ਵੀ ਇੱਕ ਬਹੁਤ ਵੱਡਾ ਦੋਸ਼ ਹੈ। ਤਾਂ ਕਹਿਣ ਦਾ ਮਤਲਬ ਇਹ ਹੈ ਕਿ ਜਾਂਚ ਪੜਤਾਲ ਹਾਈ ਕੋਰਟ ਕਰਵਾ ਤੇ ਰਿਹਾ, ਪਰ ਜਿਹੜੇ ਸਵਾਲ ਉੱਠ ਰਹੇ ਆ ਇਹਨਾਂ ਸਾਰਿਆਂ ਦਾ ਜਾਂਚ ਪੜਤਾਲ ਜਵਾਬ ਦੇ ਦੇਵੇਗੀ। ਇਹਦਾ ਵੀ ਕਹਿ ਲਓ ਕਿ ਕੋਈ ਅਜੇ ਠੋਸ ਭਰੋਸਾ ਨਹੀਂ ਹੈ ਜੀ। ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ ਝੋਨੇ ਦੀ ਖਰੀਦ ਦੇ ਮਾਮਲੇ ਦੀ। ਪੰਜਾਬ ਦੇ ਵਿੱਚ 4 ਥਾਵਾਂ ਤੇ ਜਿਹੜੇ ਹਾਈਵੇ ਬੰਦ ਸੀਗੇ ਜੀ ਇਸ ਮਾਮਲੇ ਨੂੰ ਲੈ ਕੇ, ਤੇ ਉਹ ਹੁਣ ਖੋਲੇ ਗਏ ਨੇ ਮਿੰਟੂ ਜੀ। ਹਾਂਜੀ, ਦੇਖੋ ਇਹਦੇ 'ਚ ਕੀ ਆ ਕਿ ਅੱਗੇ ਮੈਂ ਇੱਕ ਵੀਡੀਓ ਹੀ ਦੇਖ ਰਿਹਾ ਸੀਗਾ ਜਿਹਦੇ ਵਿੱਚ ਬਹੁਤ ਜ਼ਿਆਦਾ ਗਰਮ ਹੋ ਰਹੇ ਸਨ ਲੋਕੀ ਕਿ ਕਿਸਾਨ ਬਈ ਮਤਲਬ ਕਿ ਗਾਲ ਮੰਦਾ ਵੀ ਚੱਲ ਰਿਹਾ ਆਮੋ ਸਾਹਮਣੇ। ਉਹ ਚੀਜ਼ ਜਿਹੜੀ ਹੈ ਨਾ ਉਹ ਏਦਾਂ ਹੋਈ ਕਿ SKM ਨੇ ਪਹਿਲਾਂ ਕਾਲ ਦਿੱਤੀ, 4 ਘੰਟੇ ਉਹਨਾਂ ਨੇ ਹਾਈਵੇ ਬੰਦ ਰੱਖੇ ਤੇ ਦੂਜੇ ਦਿਨ ਸਰਵਣ ਸਿੰਘ ਪੰਧੇਰ ਨੇ ਪੰਜਾਬ ਦੇ ਅਹਿਮ 4 ਪੁਆਇੰਟ ਸੀਗੇ ਹਾਈਵੇਜ਼ ਦੇ ਉਹ ਨੱਪ ਲਿਆ, ਜਿਹਦੇ ਨਾਲ ਬਹੁਤ ਜ਼ਿਆਦਾ ਆਵਾਜਾਈ ਪ੍ਰਭਾਵਿਤ ਹੋਈ। ਫਿਰ ਇਹਨਾਂ ਦੀ ਸਰਕਾਰ ਦੇ ਨਾਲ ਮੀਟਿੰਗ ਹੋਈ, ਜਿਸ ਤੋਂ ਬਾਅਦ ਇਹਨਾਂ ਨੇ ਉਹ ਪੁਆਇੰਟ ਜਿਹੜੇ ਸੀਗੇ ਉਹ ਖੋਲ ਦਿੱਤੇ। ਦੇਖੋ ਪ੍ਰਵੀਨ ਜੀ, ਸਮੱਸਿਆ ਹਾਲੇ 8-10 ਦਿਨ ਮੇਰਾ ਮੰਨਣਾ ਕਿ ਬਾਅਦ ਦਸਤੂਰ ਜਾਰੀ ਰਹੇਗੀ। ਉਸ ਤੋਂ ਬਾਅਦ
ਕੰਮ ਹੌਲਾ ਹੋਏਗਾ। ਸਭ ਕੁਝ ਚੱਲ ਰਿਹਾ, ਕਾਟ ਤੇ ਝੋਨਾ ਤੁੱਲ ਵੀ ਰਿਹਾ, ਥੋੜੀ ਬਹੁਤੀ ਮੂਵਮੈਂਟ ਵੀ ਆ, ਲਿਫਟਿੰਗ ਵੀ ਆ, ਸਭ ਕੁਝ ਆ। ਕਿਤੇ 10 ਐਮਐਸਪੀ ਤੋਂ ਬਿਨਾਂ ਵੀ ਵੇਚਣਾ ਪੈ ਰਿਹਾ ਜੀ ਲੋਕਾਂ ਨੂੰ। ਦੇਖੋ ਉਹ ਤਾਂ ਕੰਪਰੋਮਾਈਜ਼ ਹੋਣਾ ਪੈਂਦਾ। ਹਾਂਜੀ ਹਾਂਜੀ, ਬਿਲਕੁਲ ਬਹੁਤ ਕੁਝ ਇਹਦੇ ਚ ਨਵੀਂ ਵੀ ਹੈ ਨਾ, ਇਹਦੇ ਚ ਕਿਸਮਾਂ ਝੋਨੇ ਦੀਆਂ ਕੁਝ ਹਾਈਬ੍ਰਿਡ ਹੈ, PR 126 ਦਾ ਬਹੁਤ ਕੁਝ ਹੈ। ਕਿ ਜਦੋਂ ਤੰਤਰ ਮਤਲਬ ਕਿ ਬਿਲਕੁਲ ਚਰਮਰਾ ਜਾਂਦਾ, ਕਿਉਂਕਿ ਕੁਝ ਕਿਸਾਨ ਐਸੇ ਵੀ ਨੇ ਸਰ, ਉਹ ਰਾਤ ਮੰਡੀ ਚ ਨਹੀਂ ਰੁਕਣਾ ਚਾਹੁੰਦੇ। ਉਹ ਆਪਦਾ ਕਰਦੇ ਆ, ਕੈਲਕੂਲੇਸ਼ਨ ਕਰਦੇ ਆ ਕਿ ਯਾਰ ਇੰਨਾ ਕੁ ਪੈਂਦਾ ਕਿ ਚਲੋ ਭਾਈ ਜਾਓ। ਸੋ ਇਹ ਮੰਡੀ ਦੀ ਨਹੀਂ ਗੱਲ। ਕਈ ਅੱਕੇ ਵੀ ਵੇਚ ਦਿੰਦੇ ਨੇ, ਅਗਲਾ ਕਹਿੰਦਾ 10 ਦਿਨ ਹੋ ਗਏ ਬੈਠਿਆਂ ਨੂੰ, ਕਈ ਅੱਕੇ ਵੀ ਵੇਚਣੇ ਪੈਂਦੇ। ਕੋਈ ਅੱਕ ਕੇ ਵੇਚ ਦਿੰਦਾ, ਨਹੀਂ ਕੋਈ ਪਹਿਲੇ ਦਿਨ ਹੀ ਵੇਚ ਦਿੰਦਾ, ਸੌਦਾ ਕਰਕੇ ਆਉਂਦਾ ਆੜਤੀਏ ਨਾਲ ਵੀ ਚੱਕ ਚੁਕਾ ਦੇਗਾ। ਮੈਂ ਬਹਿਣਾ ਨਹੀਂ, ਮੈਂ ਢੇਰੀ ਆਊਂਗਾ, ਤੂੰ ਤੋਲ ਲਵਾ ਦੇ ਬਸ, ਚੱਕ ਦੇ। ਮਤਲਬ ਕਿ ਇਸ ਤਰ੍ਹਾਂ ਵੀ ਮਾਮਲਾ ਹੈ। ਕੁਝ ਡਟੇ ਹੋਏ ਆ ਤੇ ਕੁਝ ਕਿਸਾਨਾਂ ਦਾ ਝੋਨਾ ਇਸ ਤਰ੍ਹਾਂ ਮਤਲਬ ਕਿ ਜਿਨ੍ਹਾਂ ਨੂੰ 8-8 10 ਦਿਨ ਹੋ ਗਏ ਆ, ਤੇ ਕਿਸਾਨ ਹੈ, ਉਹਨਾਂ ਨੂੰ ਬਗੈਰ ਕਾਟ ਤੋਂ ਮੌਕਾ ਵੀ ਮਿਲ ਰਿਹਾ। ਅਫਸਰ ਵੀ ਉਹਨਾਂ ਦੀ ਮਦਦ ਕਰ ਰਹੇ ਆ ਕਿ ਨਹੀਂ ਯਾਰ ਇਹਨਾਂ ਤੇ ਜ਼ਿਆਦਾ ਬੋਝ ਨਹੀਂ ਪਾਇਆ ਜਾ ਸਕਦਾ। ਤਾਂ ਮਤਲਬ ਕਿ ਇਸ ਤਰ੍ਹਾਂ ਦੀ ਸੂਰਤ ਹਾਲ ਹੈ। ਮੈਂ ਤੁਹਾਨੂੰ ਵਿਚਲੀ ਗੱਲ ਸਾਰੀ ਦੱਸ ਦੇ ਕਿ ਸਭ ਕੁਝ ਹੋ ਰਿਹਾ ਹੈ। ਤੇ ਜਦੋਂ ਇਸ ਤਰ੍ਹਾਂ ਇੱਕ ਕਹਿ ਲਓ ਕਿ ਹਫੜਾ ਦਫੜੀ ਮਚ ਜਾਵੇ, ਫਿਰ ਉਦੋਂ ਲੁੱਟ ਦਾ ਰਸਤਾ ਵੀ ਖੁੱਲਦਾ, ਸਭ ਕੰਪਰੋਮਾਈਜ਼ ਵੀ ਹੁੰਦੀ ਹੈ, ਸਭ ਕੁਝ ਚੱਲ ਰਿਹਾ। ਉਹਦੇ ਤੇ ਮੈਂ ਬਿਲਕੁਲ 101% ਜਿਹੜਾ ਇਮਾਨਦਾਰੀ ਨਾਲ ਕਹਿ ਰਿਹਾ ਕਿ ਸਭ ਕੁਝ ਮੰਡੀਆਂ 'ਚ ਹੋ ਰਿਹਾ। ਹੁਣ ਜਿਹੜੀ ਗੱਲ ਹੈ ਨਾ, ਜੋ ਹੋ ਰਿਹਾ ਹੈ ਪ੍ਰਵੀਨ ਜੀ, ਜਿਹੜਾ ਦਿਖਾਈ ਨਹੀਂ ਦੇ ਰਿਹਾ, ਜਿਸ ਨੂੰ ਅਸੀਂ ਥੋੜਾ ਸਮਝ ਰਹੇ ਹਾਂ, ਉਹ ਇਹ ਆ ਕਿ ਮੇਨ 3 ਸਟੇਕ ਹੋਲਡਰ ਨੇ, ਕਿਸਾਨ ਹੈ, ਆੜਤੀਆ ਤੇ ਸ਼ੈਲਰ ਇੰਡਸਟਰੀ। ਜੀ ਜੀ, ਇਹਨਾਂ ਤਿੰਨਾਂ ਨੂੰ ਬਹੁਤ ਚਲਾਕੀ ਨਾਲ ਲੜਾਇਆ ਗਿਆ, ਜਿਨ੍ਹਾਂ ਨੇ ਇਕਮੁੱਠ ਹੋ ਕੇ ਅੱਗੇ ਲੜਾਈ ਲੜੀ ਸੀ। ਜਦ ਅਸੀਂ ਸ਼ੈਲਰ ਇੰਡਸਟਰੀ ਦੀ ਸੁਣਦੇ ਆ ਬੈਠ ਕੇ ਗੱਲਬਾਤ, ਤਾਂ ਉਹਨਾਂ ਦੇ ਆਪਣੇ ਤਰਕਬਾਜ਼ ਹੁੰਦੇ ਜੀ ਜੀ। ਜਦ ਆੜਤੀਏ ਦੀਆਂ ਮਜਬੂਰੀਆਂ, ਉਹ ਲੱਗਦਾ ਜਾਇਜ਼ ਹੈ, ਤੇ ਕਿਸਾਨ ਤੇ ਹੈ ਹੀ, ਤੁਹਾਨੂੰ ਪਤਾ ਹੀ ਹੈ, ਉਹ ਤੇ ਦੁਖੀ ਹੈ ਹੀ ਹੈ। ਪਰ ਇਹ ਤਿੰਨੇ ਮਤਲਬ ਕਿ ਤਿੰਨਾਂ ਦਾ ਕਿਤੇ ਨਾ ਕਿਤੇ, ਤਿੰਨਾਂ ਦਾ ਵੀ ਕਹਿ ਲਓ ਕਿ ਗਾਂ ਦੀ ਗਾਂ ਕਿਸਾਨ ਦਾ ਸ਼ੋਸ਼ਣ ਕੋਈ ਕਰ ਰਿਹਾ, ਉਹਦਾ ਗਾਂ ਕੋਈ ਕਰ ਰਿਹਾ। ਸਾ ਮੈਨੂੰ ਇੱਕ ਸ਼ਹਿਰ ਚੋਂ ਪਤਾ ਲੱਗਾ ਕਿ ਜੋ ਮਤਲਬ ਕਿ ਟਰੱਕ ਦਾ ਭਾੜਾ ਹੁੰਦਾ 7 ਰੁਪਏ, ਉਹਦੇ ਚੋਂ ਇੱਕ ਨੇਤਾ ਕਹਿੰਦਾ ਜੀ ਕਿ 2 ਰੁਪਏ ਸਿੱਧੇ ਮੈਂ ਲਾ। ਉਹ ਕਹਿੰਦੇ ਫਿਰ ਟਰਾਲੀਆਂ ਨਾਲ ਅਸੀਂ ਢੋਆ ਢੋਈ ਕਰਾ ਲਾਂਗੇ, ਦਫਾ ਕਰੋ, ਅਸੀਂ ਤੁਹਾਨੂੰ ਕਿਉਂ ਕਰੇ ਬੈਠੇ ਤੇ। ਇਹ ਰੇੜਕਾ ਵੀ ਸਭ, ਯਾਨੀ ਗਾਂ ਦੀ ਗਾਂ ਜਿਹਦਾ ਗਾਂ ਲੱਗਦਾ ਨਾ ਲਾ ਰਿਹਾ ਸੀ। ਬਸ ਇੱਥੇ ਆ ਕੇ ਕਹਾਣੀ ਜਿਹੜੀ ਹੈ ਨਾ ਉਲਝ ਗਈ। ਪਰ ਇਹ ਆਪਸ ਚ ਇਸ ਵੇਲੇ ਉਲਝਾ ਪੈਦਾ ਹੋ ਗਿਆ। ਇਹਦਾ ਮਤਲਬ ਇਹ ਆ ਕਿ ਜੇ ਇਹ ਜਿੱਦਾਂ ਆਪਸ ਚ ਕਹਿ ਲਓ ਜੁੜੇ ਹੋਏ ਨੇ ਤਿੰਨੇ, ਸ਼ੈਲਰ ਇੰਡਸਟਰੀ ਵੀ ਖਤਮ ਹੁੰਦੀ ਹੈ ਜਾਂ ਟੁੱਟਦੀ, ਕਿਉਂਕਿ ਦੇਖੋ ਬਹੁਤ ਸਾਰੇ ਸ਼ੈਲਰ ਇਸ ਤਰ੍ਹਾਂ ਦੇ ਹੈਗੇ ਆ ਜਿਹੜੇ ਕਹਿ ਲਓ ਕਿ ਝੋਨਾ ਲਵਾਉਣੋਂ ਹਟਦੇ ਜਾ ਰਹੇ ਆ, ਬਾਰ-ਬਾਰ ਕੱਟ। ਅੱਜ ਇੱਕ ਬੰਦੇ ਬਾਰੇ ਪਤਾ ਲੱਗਿਆ ਪ੍ਰਵੀਨ ਜੀ, ਕਿ ਉਸਨੇ ਆਪਣਾ 1.5 ਕਰੋੜ ਚ ਘਰ ਗਹਿਣੇ ਰੱਖ ਕੇ ਐਤਕੀ ਝੋਨਾ ਲਾਣਾ ਸਟਾਰਟ ਕੀਤਾ। ਤੁਸੀਂ ਸੋਚ ਕੇ ਦੇਖੋ ਕਿ ਗਾਂਵ ਕੀ ਕਹਿਣਾ, ਗਹਿਣੇ ਰੱਖੇਗਾ, ਸ਼ਹਿਰ ਦੀ ਪ੍ਰਾਪਰਟੀ ਹੈ। ਤਾਂ ਮਤਲਬ ਮੇਰਾ ਮੰਨਣਾ ਹੈ, ਮੈਂ ਤੁਹਾਨੂੰ ਇੱਕ ਨਵੇਂ ਸਾਈਡ ਤੋਂ ਇਨਸਾਈਡ ਕਹਿ ਲਓ ਕਿ ਮੈਂ ਦੱਸ ਰਿਹਾ ਗੱਲ, ਕਿ ਤਿੰਨੇ ਆਪਸ ਵਿੱਚ। ਹੁਣ ਪ੍ਰਹਲਾਦ ਜੋਸ਼ੀ ਕਹਿੰਦੇ ਜੀ ਕਿ ਸਪੇਸ ਦੀ ਤੇ ਕੋਈ ਸਮੱਸਿਆ ਹੀ ਹੈ ਨਹੀਂ। ਸਪੇਸ ਦੀ ਜੇ ਸਮੱਸਿਆ ਹੈ ਨਹੀਂ, ਤੇ ਫਿਰ ਗੱਲ ਇਹ ਆ ਕਿ ਝੋਨਾ ਲੱਗ ਕਿਉਂ ਨਹੀਂ ਰਿਹਾ। ਤੇ ਪੰਜਾਬ ਸਰਕਾਰ ਅੰਕੜੇ ਦੇ ਰਹੀ ਹੈ ਕਿ ਸਾਡੇ ਕੋਲ ਸਪੇਸ ਦੀ ਕਮੀ ਹੈ। ਤਾਂ ਤੁਸੀਂ ਦੇਖੋ ਕਿ 4 ਦਿਨ ਪਹਿਲਾਂ ਇਹ ਕਹਿੰਦੇ ਸੀ ਕਿ 4 ਦਿਨਾਂ ਚ ਅਸੀਂ ਝੋਨਾ ਤੁਹਾਡਾ ਖਰੀਦ ਲਵਾਂਗੇ, ਸਭ ਕੁਝ ਠੀਕ ਹੋ ਜਾਏਗਾ। ਉਹ ਕਹਿੰਦੇ ਕਿ ਸਪੇਸ ਦੀ ਕੋਈ ਕਮੀ ਨਹੀਂ, ਮਤਲਬ ਕਿ ਲੜਾਇਆ ਜਾ ਰਿਹਾ। ਇਹ ਜਿਹੜੇ ਸਟੇਕ ਹੋਲਡਰ ਆ, ਇਹਨਾਂ ਨੂੰ ਆਪਦੀ ਏਕਤਾ ਵੀ ਬਚਾਉਣੀ। ਇਹ ਬਹੁਤ ਕੰਮ ਗੁੰਝਲਦਾਰ ਹੋ ਜਾਏਗਾ, ਕਿਉਂਕਿ ਝੋਨਾ ਗਾਂ ਲਾਓਗੇ ਕਿੱਥੇ? ਜਿਵੇਂ ਸ਼ੈਲਰ ਤੁਹਾਡੇ ਰਗੜੇ ਜਾਣਗੇ, ਜਾਂ ਕਹਿ ਲਓ ਕਿ ਉਹ ਡੁੱਬਦੇ ਜਾਣਗੇ, ਤਾਂ ਫਿਰ ਲਾਓਗੇ ਕਿੱਥੇ? ਉਹ ਤਾਂ ਸਮੱਸਿਆ ਵੱਡੀ ਹੁੰਦੀ ਜਾਏਗੀ ਨਾ ਸਾਹਿਬ। ਇਸ ਕਰਕੇ ਇਹਨਾਂ ਨੂੰ ਚਲੋ ਐਤਕੀ ਨੇ ਜਿਵੇਂ ਕਿਹਾ ਕਿ 8-10 ਦਿਨ ਦੀ ਖੇਡ ਹੈਗੀ ਆ, ਹੌਲੀ ਹੌਲੀ ਕੰਮ ਹੌਲਾ ਹੋ ਜਾਊਗਾ ਪ੍ਰਵੀਨ, ਪਰ ਇਹਨਾਂ ਨੂੰ ਇੱਕ ਵਾਰੀ ਆਪਸ ਚ ਬੈਠਣਾ ਵੀ ਪਊਗਾ, ਸਮਝਣਾ ਵੀ ਪਊਗਾ ਕਿ ਇੱਕ ਦੂਜੇ ਨੂੰ ਬਚਾਓ। ਹੁਣ ਇਕੱਠੇ ਹੋ ਕੇ ਲੁੱਟੋ ਨਾ, ਇੱਕ ਆਪਸ ਦੇ ਵਿੱਚ ਪਾਟੋ ਨਾ, ਤੇ ਨਹੀਂ ਤਾਂ ਇਹ ਗੇਮ ਚੱਲੇਗੀ, ਇਹ ਗੇਮ ਚੱਲੇਗੀ। ਔਰ ਇਹ ਗੇਮ ਤੋਂ ਇਲਾਵਾ ਮੈਂ ਜਿਵੇਂ ਦੱਸ ਰਿਹਾ ਤੁਹਾਨੂੰ
ਕਿ ਜੋ ਯੂਨੀਅਨਾਂ ਪ੍ਰਤੀ ਸੈਂਟੀਮੈਂਟ ਹੈ ਲੋਕਾਂ ਦਾ ਉਹ ਵੀ ਤੇਜ਼ੀ ਨਾਲ ਬਦਲ ਜੀ। ਤੇ ਕੈਪਟਨ ਅਮਰਿੰਦਰ ਇਹ ਭਾਜਪਾ ਦੇ ਨਾਲ ਰੋਸਾ ਜਤਾ ਰਹੇ ਨੇ ਜੀ, ਕਹਿੰਦੇ ਮੈਨੂੰ ਤਾਂ ਕਦੇ ਪੁੱਛਿਆ ਹੀ ਨਹੀਂ, ਸਲਾਹ ਹੀ ਨਹੀਂ ਲਈ ਮੇਰੀ ਤਾਂ ਕਦੇ। ਨਹੀਂ ਤੇ ਸਲਾਹਾਂ ਅੱਗੇ ਥੋੜੀਆਂ ਇਹਨਾਂ ਨੇ ਮਤਲਬ ਕਿ ਦਿੱਤੀਆਂ ਨੇ ਸਲਾਹਾਂ, ਅੱਗੇ ਪੰਜਾਬ ਨੂੰ ਦਿੱਤਾ ਕੀ ਹੈ, ਇਹਨਾਂ ਨੇ ਸਲਾਹਾਂ ਹੀ ਦਿੱਤੀਆਂ ਨੇ ਕਿ ਉਹ ਕਰ ਲਓ, ਉਹ ਕਰ ਲਓ, ਜੇ ਆਹ ਕਰ ਲਓ। ਤੇ ਗੱਲ ਇਹ ਆ ਕਿ ਪੀਕੇ ਨੂੰ ਲੈ ਆਓ, ਪੀਕੇ ਨੂੰ ਲੈ ਆਓ, ਉਹ ਵੀ ਪਾਰਟੀ ਬਣਾ ਕੇ ਬਿਹਾਰ 'ਚ ਇਲੈਕਸ਼ਨ ਲੜ ਰਿਹਾ, ਉਹਨੂੰ ਕਿਹਾ ਆ ਜਾ ਇੱਥੇ ਕਰਕੇ ਤੇ ਆਪਦਾ ਕੋਈ ਤੁਸੀਂ ਨਵਾਂ ਤੋੜ ਲਓ ਕੋਈ ਕੰਮ ਹੋਰ ਠੀਕ। ਦੇਖੋ ਸਲਾਹ ਉਹ ਉਹਨਾਂ ਨੇ ਮਾਰਗਦਰਸ਼ਨ ਮੰਡਲ 'ਚ ਪਾਤਾ ਕੈਪਟਨ ਨੂੰ, ਇਹ ਗੱਲ ਨੂੰ ਸਮਝ ਹੀ ਨਹੀਂ ਰਹੇ। ਉਹ ਤੇ ਅਡਵਾਨੀ ਦੀ ਸਲਾਹ ਨਹੀਂ ਲੈਂਦੇ ਸਨ ਜੀ ਜੀ, ਉਹ ਤਾਂ ਕਹਿੰਦੇ ਕਿ ਅਸੀਂ ਸਲਾਹ ਦੇਣੀ ਆ ਦੁਨੀਆ ਨੂੰ, ਯੂਕਰੇਨ ਦਾ ਜੰਗ ਅਸੀਂ ਤੇ ਰੁਕਵਾ ਦੇਣਾ, ਫਲਾਣਾ ਕੰਮ ਕਰ ਦੇਣਾ, ਉਹ ਤਾਂ ਗਾਂ ਦੁਨੀਆ ਨੂੰ ਸਲਾਹ ਦੇਣ ਡਏ ਨੇ ਸਨ। ਤੇ ਤੁਹਾਡੀ ਸਲਾਹ ਤਾਂ ਤੁਸੀਂ ਚੁੱਪ ਕਰਕੇ ਮਾਰਗਦਰਸ਼ਨ ਮੰਡਲ ਦੇ ਵਿੱਚ ਬੈਠੋ ਤੇ ਬਸ ਕਦੇ ਕਦੇ ਮੰਡੀ ਮੁੰਡੀ ਦੇ ਦਰਸ਼ਨ ਕਰੋ। ਅੱਜ ਬੀਬੀ ਪ੍ਰਨੀਤ ਕੌਰ ਨਿਕਲੇ ਸੀ ਮੰਡੀ 'ਚ, ਉੱਥੇ ਕਿਸਾਨਾਂ ਦਾ ਵਿਰੋਧ ਉਹਨਾਂ ਨੂੰ ਝੱਲਣਾ ਪਿਆ। ਤਾਂ ਗੱਲ ਇਹ ਆ ਕਿ ਉਹ ਮਤਲਬ ਕਿ ਹੁਣ ਟਾਈਮ ਢਲ ਚੁੱਕਾ ਹੈ, ਇਹ ਜੋ ਮਰਜ਼ੀ ਰੋਸਾ ਕਰਨ ਗਿਲਾ ਕਰਨ, ਕਿਤੇ ਸਲਾਹ ਲੈਣੀ ਆ। ਤੁਸੀਂ ਚੱਲੇ ਹੋਏ ਪਟਾਕੇ ਹੋ ਸਾਹਿਬ ਜੀ, ਪੱਲੇ ਕੱਖ ਨਹੀਂ ਹੈਗਾ, ਪੱਲੇ ਹੀ ਕੁਛ ਨਹੀਂ ਹੈਗਾ ਤੁਹਾਡੇ, ਕੀ ਸਲਾਹ ਦਿਓਗੇ ਉਹਨਾਂ ਨੂੰ? ਉਹਨਾਂ ਕੋਲ ਇੱਕੋ ਹੀ ਸਲਾਹ ਹੈਗੀ ਹੈ, ਇੱਕੋ ਹੀ ਸਲਾਹ ਹੈਗੀ ਉਹਨਾਂ ਕੋਲ। ਅੱਜ ਮੈਂ ਤੁਹਾਨੂੰ ਦੱਸਿਆ ਕਿ ਪੋਲਰਾਈਜ਼ ਕਰਨਾ, ਠੀਕ ਹੈ ਨਾ ਜੀ, ਧਰੁਵੀਕਰਨ, ਇਹ ਸਾਰੀਆਂ ਗੇਮਾਂ ਉਹਨਾਂ ਦੇ ਕੋਲ ਹੈਗੀਆਂ। ਉਹ ਨਾਲ ਕੇ ਹੌਲੀ ਹੌਲੀ ਅੱਗੇ ਵਧੀ ਜਾਣਗੇ, ਤਾਂ ਤੁਸੀਂ ਬੈਠੋ ਚੁੱਪ ਕਰਕੇ। ਤੇ ਇਹਨਾਂ ਦਾ ਮੈਨੂੰ ਲੱਗਦਾ ਕਿ ਮਨ ਮਚਲ ਰਿਹਾ, ਉੱਥੇ ਜੀ ਨਹੀਂ ਲੱਗ ਰਿਹਾ ਕਾਂਗਰਸ ਦੇ ਵਿੱਚ। ਇੱਥੇ ਕੈਪਟਨ ਸਾਹਿਬ ਬੱਬਰ ਸ਼ੇਰ, ਫਲਾਣਾ ਟਮਕਾਣਾ, ਪਾਣੀਆਂ ਦਾ ਰਾਖਾ, ਮਤਲਬ ਕਿ ਪੂਰਾ ਤੁਹਾਨੂੰ ਪਤਾ ਹੀ ਹੈ ਮੱਖਣ ਲਾਇਆ ਜਾਂਦਾ ਸੀ, ਉੱਥੇ ਕੋਈ ਯਾਦ ਹੀ ਨਹੀਂ ਕਰਦਾ। ਸੋ ਗੱਲ ਇਹ ਆ ਕਿ ਆਉਣ ਵਾਲੇ ਸਮੇਂ 'ਚ ਮੈਨੂੰ ਲੱਗਦਾ ਕਿ ਕੈਪਟਨ ਅਮਰਿੰਦਰ ਸਿੰਘ ਸੋਚ ਸਕਦੇ ਆ ਕਿ ਯਾਰ ਕਿੱਦਾਂ ਕਰੀਏ ਨਾ, ਅਗਾਂਹ ਤੁਰੀਏ ਕਿ ਪਿੱਛੇ ਮੁੜੀਏ। ਜੀ, ਤੇ ਰਾਜਾ ਵੜਿੰਗ ਨੇ ਮਾਫੀਨਾਮਾ ਭੇਜਿਆ ਜੀ ਸ੍ਰੀ ਅਕਾਲ ਤਖਤ ਸਾਹਿਬ ਕੋਲ। ਅੱਜ ਦੇਖੋ ਇਹ ਮਾਫੀ ਇਹਨਾਂ ਨੇ ਵੈਸੇ ਪਹਿਲਾਂ ਵੀ ਮੰਗ ਲਈ ਸੀ ਤਾਂ ਲਿਖਤੀ ਭੇਜ ਦਿੱਤਾ ਹੈ। ਰਾਜਾ ਵੜਿੰਗ ਨੂੰ ਕਾਫੀ ਸਖਤੀ ਨਾਲ ਕਹਿ ਲਓ ਕਿ ਘੇਰ ਲਿਆ ਸੀਗਾ ਸਿੰਘ ਸਾਹਿਬ ਗਿਆਨੀ ਰਘਵੀਰ ਸਿੰਘ ਹੋਰਾਂ ਨੇ, ਤਾਂ ਉਸ ਤੋਂ ਬਾਅਦ ਮਾਫੀ ਮੰਗਣੀ ਤੇ ਚਲੋ ਕੋਈ ਵੱਡੀ ਗੱਲ ਨਹੀਂ ਹੈ, ਮਾਫੀ ਇਹਨਾਂ ਨੇ ਮੰਗ ਲਈ ਆ, ਠੀਕ ਆ। ਇਹਨਾਂ ਨੇ ਹੁਣ ਮਾਫੀਨਾਮਾ ਭੇਜ ਦਿੱਤਾ। ਦਰਅਸਲ ਕੀ ਹੈ ਕਿ ਰਾਜਾ ਵੜਿੰਗ ਕਿਸੇ ਵੀ ਪੱਖ ਤੋਂ ਕੋਈ ਰਿਸਕ ਨਹੀਂ ਲੈਣਾ ਚਾਹੁੰਦੇ, ਤਾਂ ਹੀ ਉਹਨਾਂ ਨੇ ਕਿਹਾ ਕਿ ਸਿਰ ਝੁਕਾ ਕੇ ਮੈਂ ਮਾਫੀ ਮੰਗਦਾ। ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦੇ ਦੌਰਾਨ ਉਹਨਾਂ ਨੇ ਜੋ ਫੈਸਲਾ ਹੋਇਆ ਸੀਗਾ ਸ੍ਰੀ ਅਕਾਲ ਤਖਤ ਸਾਹਿਬ ਤੋਂ, ਉਸਨੂੰ ਸਕ੍ਰਿਪਟਡ ਕਰਾਰ ਦਿੱਤਾ ਸੀਗਾ। ਤਾਂ ਉਸ ਤੋਂ ਬਾਅਦ ਫਿਰ ਜਦੋਂ ਇਹਨਾਂ ਨੇ ਖੁਦ ਨੂੰ ਫਸਿਆ ਦੇਖਿਆ ਤੇ ਐਤਕੀ ਇਹਨਾਂ ਨੇ ਬਿਨਾਂ ਝਿਜਕ ਦੇ, ਬਿਨਾਂ ਦੇਰ ਕੀਤੇ ਨੇ ਇਹਨਾਂ ਨੇ ਮਾਫੀ ਮੰਗ ਲਈ। ਚਲੋ ਮਾਫੀ ਮੰਗਣੀ ਵੀ ਵਧੀਆ ਗੱਲ ਹੈ ਤੇ ਮਾਫ ਵੀ ਕਰ ਦੇਣਾ ਚਾਹੀਦਾ ਜੇ ਕੋਈ ਆਪਣੀ ਗਲਤੀ ਨੂੰ ਮੰਨਦਾ। ਤਾਂ ਗੱਲ ਇਹ ਆ ਕਿ ਹੁਣ ਰਾਜਾ ਵੜਿੰਗ ਨੇ ਅਜਿਹਾ ਕਾਲੀ ਕਾਲੀ 'ਚ ਕੀਤਾ ਕਿਉਂ? ਕਿਉਂਕਿ ਨਹੀਂ ਤੇ ਇਹ ਬੜੇ ਤੜਿੰਗ ਕਿਸਮ ਦੇ ਵੀ ਬੰਦੇ ਆ ਨਾ, ਉਹ ਕਾਰਨ ਕਿ ਕਿਸੇ ਵੀ ਪੱਖ ਤੋਂ ਰਿਸਕ ਲੈਣ ਦੇ ਬਰੌਚ ਨਹੀਂ ਹੈ, ਕਿਉਂਕਿ ਗੁੱਦੜਬਾਹ ਫਸ ਗਿਆ ਹੁਣ ਪੂਰਾ। ਰਾਜਾ ਵੜਿੰਗ ਨੂੰ ਸਾਡੇ ਇਲਾਕੇ ਦੇ ਵਿੱਚ ਲੋਕ ਅਜੇ ਵੀ ਮੰਨਦੇ ਆ ਕਿ ਰਾਜਾ ਤਾਕਤ ਦੇ ਵਿੱਚ ਹੈ, ਵੜਿੰਗ ਤਾਕਤ ਦੇ ਵਿੱਚ ਹੈ। ਪਰ ਚੀਜ਼ਾਂ ਬਦਲ ਰਹੀਆਂ ਨੇ ਨਾ, ਜਿਵੇਂ ਹੁਣ ਅਕਾਲੀ ਉਮੀਦਵਾਰ ਨਹੀਂ ਹੈਗਾ ਤਾਂ ਉਹਦਾ ਫਾਇਦਾ ਡਿੰਪੀ ਢਿੱਲੋਂ ਚੁੱਕ ਸਕਦਾ, ਕਿਉਂਕਿ ਪੁਰਾਣਾ ਅਕਾਲੀ ਰਿਹਾ ਨਾ। ਤਾਂ ਕਈ ਚੀਜ਼ਾਂ ਹੈਗੀਆਂ ਨੇ ਰਾਜਾ ਵੜਿੰਗ ਵਾਸਤੇ ਚੁਣੌਤੀਆਂ। ਸੋ ਉਹ ਠੀਕ ਆ, ਰਾਜਾ ਵੜਿੰਗ ਦਾ ਆਪਣਾ ਆਧਾਰ ਹੈ, ਪਰਸਨਲ ਆਧਾਰ ਹੈਗਾ ਹੈ, ਪਰ ਫਿਰ ਵੀ ਬੰਦਾ ਨੁਕਸਾਨ ਤੋਂ ਤੇ ਡਰਦਾ ਨਾ। ਇਸ ਕਰਕੇ ਮੇਰੇ ਖਿਆਲ ਦੇ ਨਾਲ ਰਾਜਾ ਵੜਿੰਗ ਨੇ ਕੋਈ ਦੇਰ ਨਹੀਂ ਕੀਤੀ, ਕੋਈ ਝਿਜਕ ਨਹੀਂ ਦਿਖਾਈ, ਨਾਲ ਦੀ ਨਾਲ ਮਾਫੀ ਮੰਗੀ। ਰਾਜਾ ਵੜਿੰਗ ਨੇ ਜਿਹੜੀ ਪਹਿਲੀ ਚੋਣ ਜਿੱਤੀ ਸੀ ਮਿੰਟੂ ਜੀ, ਉਹ 13,000 ਦੇ ਫਰਕ ਦੇ ਨਾਲ ਜਿੱਤੀ ਸੀ 2012 ਦੇ ਵਿੱਚ। 2017 ਦੇ ਵਿੱਚ ਇਹ ਆંકੜਾ ਪਾਰ ਕਰ ਗਿਆ 16,000 ਨੂੰ, ਤੇ 2022 ਦੀ ਜਿਹੜੀ ਚੋਣ ਜਿੱਤੀ ਉਹ ਮਹਿਜ਼ 1300 ਵੋਟਾਂ ਦੇ ਮੁਕਾਬਲੇ ਜਿੱਤੀ। ਡਿੰਪੀ ਢਿੱਲੋਂ ਨੇ ਬਹੁਤ ਤਕੜੀ ਟੱਕਰ ਦਿੱਤੀ ਸੀ ਉਦੋਂ। ਜੀ ਹਾਂ, ਕਿਉਂਕਿ ਇਸ ਵਾਰੀ ਮਨਪ੍ਰੀਤ ਬਾਦਲ ਵੀ ਹੈ, ਉਧਰੋਂ ਲੋਕ ਮੰਡੀਆਂ ਦੇ ਵਿੱਚ ਬੈਠੇ ਅੱਕੇ ਪਏ ਨੇ ਸੱਤਾਧਾਰੀਆਂ ਤੋਂ। ਮਨਪ੍ਰੀਤ ਬਾਦਲ ਵੀ ਆਪਣੇ ਤਰੀਕੇ ਨਾਲ ਕਹਿ ਰਹੇ ਨੇ, ਉਹ ਕਹਿੰਦੇ ਜੀ ਮੈਂ ਤਾਂ 14 ਸਾਲਾਂ ਦਾ ਬਨਵਾਸ ਕੱਟ ਕੇ ਆਇਆ, ਮੈਂ ਤਾਂ ਆਇਆ। ਤੁਹਾਨੂੰ ਪਤਾ ਸ਼ਬਦਾਂ ਦੇ ਤਾਂ ਉਹ ਜਾਦੂਗਰ ਨੇ, ਤੇ ਦੇਖਦੇ ਹਾਂ। ਮਨਪ੍ਰੀਤ ਵੀ ਬੰਦੇ ਤੋੜ ਰਿਹਾ। ਜੌਲੀ ਜਿਹੜਾ ਗਿੱਦੜਵੇ ਵਾਲਾ ਹੈ ਉਹ ਚਲੇ ਗਿਆ, ਮਤਲਬ ਕਿ ਮੇਰੇ ਖਿਆਲ ਦੇ ਨਾਲ ਰਾਜਾ ਵੜਿੰਗ ਦਾ ਸਾਥ ਛੱਡ ਗਿਆ। ਸੋ ਇਹ ਸਾਰੀਆਂ ਚੀਜ਼ਾਂ ਹੈਗੀਆਂ। ਰਾਜਾ ਵੜਿੰਗ ਤਾਂ ਹੀ ਤਾਂ ਫਿਰ ਜਲਦੀ ਕਹਿ ਲਓ ਕਿ ਮਾਫੀ ਵਾਲੇ ਪਾਸੇ ਆ ਗਏ। ਪਤਾ ਸ਼ਬਦਾਂ ਦੇ ਬਹੁਤ ਫਸਦੀ, ਸ਼ਬਦਾਂ ਦੇ ਜਾਦੂਗਰ ਇੱਕ ਹੋਰ ਇਸ ਸਿਆਸੀ ਮੈਦਾਨ ਦੇ ਵਿੱਚ ਆ ਚੁੱਕੇ ਨੇ, ਜਗਮੀਤ ਬਰਾੜ। ਹਾਲਾਂਕਿ ਉਹਨਾਂ ਦੀ ਕੰਪੇਨ ਕਿਹੋ ਜਿਹੀ ਚੱਲ ਰਹੀ ਹੈ, ਅਜੇ ਤਾਂ
ਸ਼ੁਰੂਆਤ ਹੀ ਹੈ, ਪਰ ਮੇਰੇ ਖਿਆਲ ਨਾਲ ਆਧਾਰ ਉਹਨਾਂ ਦਾ ਵੀ ਪੁਰਾਣਾ ਹੈਗਾ ਇਹਨਾਂ ਹਲਕਿਆਂ ਦੇ ਵਿੱਚ, ਪਿੰਡਾਂ ਦੇ ਵਿੱਚ, ਕਈਆਂ 'ਚ। ਜੀ ਬਿਲਕੁਲ ਹੈਗਾ ਜੀ। ਅਗਲੀ ਖਬਰ ਦੇ ਵੱਲ ਵਧੀਏ ਮਿੰਟੂ ਜੀ, ਗੱਲ ਕਰੀਏ ਲੰਘੇ ਦਿਨੀ ਇੱਕ ਸਾਬਕਾ ਕਾਂਗਰਸੀ ਐਮਐਲਏ ਤੇ ਮੌਜੂਦਾ ਭਾਜਪਾਈ ਬੀਬੀ ਨਸ਼ੇ ਦੀ ਡਰੱਗ ਦੀ ਖੇਪ, ਛੋਟੀ ਜਿਹੀ ਖੇਪ ਦੇ ਨਾਲ ਫੜੀ ਗਈ। ਇੱਕ ਹੁਣ ਕਾਂਗਰਸੀ ਲੀਡਰ ਜੀ ਤੋਂ ਡਰੱਗ ਦੀ ਕੋਈ ਵੱਡੀ ਬਰਾਮਦਗੀ ਹੋਈ ਹੈ ਜੀ? ਹਾਂਜੀ, ਅੱਜ ਆਮ ਆਦਮੀ ਪਾਰਟੀ ਨੇ ਇਹਦੇ 'ਚ ਕਹਿ ਲਓ ਕਿ ਇਹਨਾਂ ਤੇ ਨਿਸ਼ਾਨਾ ਵੀ ਕੱਸਿਆ ਕਾਂਗਰਸੀਆਂ ਤੇ, ਜਿੱਦਾਂ ਫਿਰ ਹੁੰਦਾ ਹੀ ਹੈ ਜਿਹੜਾ ਕਿਹਾ ਜਾਵੇ ਕਿ ਬਹੁਤ ਵੱਡੀ ਖੇਪ ਫੜੀ ਗਈ ਹੈ ਸਾਹਿਬ। ਇਹਦੇ 'ਚ ਤੇ 104 ਕਿਲੋ ਦੀ ਬਰਾਮਦਗੀ ਹੈ ਹੈਰੋਇਨ ਦੀ, ਤੇ ਇਸ ਤੋਂ ਇਲਾਵਾ ਕੁਝ ਕੈਫੀਨ ਵਗੈਰਾ ਜਿਹੜੀ ਆ, ਨਹੀਂ ਕੋਡੀਨ, ਕੁਝ ਇਸ ਤਰ੍ਹਾਂ ਦਾ ਪਾਊਡਰ ਹੈ ਜਿਹੜਾ, ਉਹ ਵੀ ਫੜਿਆ ਗਿਆ। ਯਾਨੀ ਇਹਨਾਂ ਨੇ ਉਹ ਇੱਕ ਦੀ 4 ਕਰਨੀ ਸੀਗੀ, ਤੁਸੀਂ ਹਿਸਾਬ ਲਾ ਲਓ ਕਿੰਨੀ ਬਣਾ ਲੈਣੀ ਸੀ। 104 ਦੀ ਇਹਨਾਂ ਨੇ 4-500 ਕਿਲੋ ਕਰ ਲੈਣੀ ਸੀਗੀ। ਤਾਂ ਗੱਲ ਇਹ ਆ ਕਿ ਦੱਸਦੇ ਆ ਕਿ ਇਹ ਜਿਹੜਾ ਕਾਂਗਰਸੀ ਲੀਡਰ ਹੈ, ਯੂਥ ਲੀਡਰ ਹੈ, ਠੀਕ ਹੈ ਜੀ, ਮਾਝੇ ਦੇ ਵਿੱਚ ਇਹ ਬਟਾਲੇ ਵਾਲੀ ਸਾਈਡ ਹੈ। ਤਾਂ ਇੱਕ ਹੋਰ ਆ ਮੁੰਡਾ ਇਹਦੇ ਨਾਲ, ਸ਼ਾਇਦ ਕਾਲੇ ਸੰਘਿਆਂ ਦਾ। ਇਹਨਾਂ ਦੋਨਾਂ ਨੂੰ ਹੁਣ ਫੜ ਲਿਆ ਸੀਗਾ, ਅੱਜ ਇੱਕ ਗ੍ਰਿਫਤਾਰੀ ਸ਼ਾਇਦ ਹੋਰ ਹੋ ਗਈ ਆ। ਤਾਂ ਕਹਾਣੀ ਜਿਹੜੀ ਹੈ ਕੁਝ ਇਸ ਤਰ੍ਹਾਂ ਹੈ ਪ੍ਰਵੀਨ ਜੀ, ਕਿ ਦੱਸਦੇ ਆ ਕਿ ਇੱਕ ਬਾਹਰ ਬੈਠਾ ਹੈ ਕੋਈ ਨਵਪ੍ਰੀਤ ਭੁੱਲਰ ਜੀ ਜੀ, ਉਸਨੇ ਇਹ ਸਾਰਾ ਕੁਝ ਕੀਤਾ ਹੈ ਤੇ ਪਾਕਿਸਤਾਨ ਚੋਂ ਰਾਵੀ ਦੇ ਰਸਤੇ ਇਹ 3-4 ਵਾਰੀਆਂ 'ਚ ਇਹ ਸਾਰੀ ਡਰੱਗ ਆਈ ਹੈ ਜੀ। ਜੀ ਜੀ, 3-4 ਵਾਰੀਆਂ 'ਚ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਹੈਰਾਨ ਕਰਦਾ ਮਾਮਲਾ ਹੈ। ਹੁਣ ਇਹਦੇ 'ਚ ਇਹ ਦੱਸਿਆ ਜਾ ਰਿਹਾ ਸਾਹਿਬ ਕਿ ਇਹ ਟਿਊਬਾਂ ਰਾਹੀਂ ਆ, ਠੀਕ ਹੈ ਨਾ ਜੀ, ਜੋ ਇਹ ਮਾਝੇ ਦੇ ਵਿੱਚ ਆਈ ਆ, ਤੇ ਅੰਮ੍ਰਿਤਸਰ ਏਰੀਆ ਦੇ ਵਿੱਚ ਇਹ ਸਭ ਕੁਝ ਹੋਇਆ, ਮਾਝੇ ਏਰੀਆ ਦੇ ਵਿੱਚ। ਤਾਂ ਕਹਾਣੀ ਇਹੋ ਆ ਸਾਹਿਬ ਕਿ ਇਹ ਜਿਹੜਾ ਕਾਂਗਰਸੀ ਵਰਕਰ ਸੀਗਾ ਜਾਂ ਕਹ ਲਓ ਨੇਤਾ ਸੀਗਾ ਨਵਜੋਤ, ਕੁਝ ਸਮਾਂ ਪਹਿਲੇ ਇਹਦਾ ਵਿਆਹ ਹੋ ਰਿਹਾ ਸੀਗਾ, ਤੇ ਉਸ ਤੋਂ ਬਾਅਦ ਫਿਰ ਇਹ ਇਸ ਧੰਦੇ 'ਚ ਪੈ ਗਿਆ, ਅੱਡ ਮਕਾਨ ਲੈ ਕੇ ਰਹਿ ਰਿਹਾ ਸੀਗਾ। ਤਾਂ ਉੱਥੇ ਫਿਰ ਇਹਦੇ ਨੰਬਰ ਵਗੈਰਾ ਜਿਹੜੇ ਸਰਵੀਲੈਂਸ ਤੇ ਲਾਏ ਸੀਗੇ, ਫਿਰ ਪੁਲਿਸ ਨੇ ਟਰੈਕ ਕੀਤਾ। ਤਾਂ ਬਹੁਤ ਵੱਡੀ ਰਿਕਵਰੀ, ਬਹੁਤ ਵੱਡੀ ਰਿਕਵਰੀ, ਕੁਝ ਹਥਿਆਰ ਵੀ ਬਰਾਮਦ ਹੋਇਆ। ਤੇ ਇਸ ਕਰਕੇ ਹੁਣ ਨਿਸ਼ਾਨਾ ਜਿਹੜਾ ਉਹ ਸਿਆਸੀ ਤੌਰ ਤੇ ਵੀ ਇਹਨਾਂ ਤੇ ਕੱਸਿਆ ਜਾ ਰਿਹਾ ਕਾਂਗਰਸੀਆਂ ਤੇ ਜੀ ਜੀ ਜੀ। ਤੇ ਮਿੰਟੂ ਜੀ, ਗੱਲ ਕਰ, ਬਹੁਤ ਬਹੁਤ ਧੰਨਵਾਦ ਤੁਹਾਡਾ ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇਣ ਦੇ ਲਈ। ਇੱਕ ਛੋਟੀ ਜੀ ਗੱਲ ਇਹ ਸੀਗੀ ਕਿ ਮੈਨੂੰ ਇਹ ਸ਼ੱਕ ਪਿਆ, ਵੈਸੇ ਮੈਂ ਪੁਖਤਾ ਨਹੀਂ ਕਹਿ ਸਕਦਾ, ਕਿ ਇਸ ਮਾਮਲੇ ਤੇ ਪ੍ਰੈਸ ਕਾਨਫਰੰਸ ਸ਼ਾਇਦ ਆਮ ਆਦਮੀ ਪਾਰਟੀ ਦਾ ਕੋਈ ਲੀਡਰ ਕਰ ਰਿਹਾ ਸੀਗਾ। ਪੁਲਿਸ ਨੂੰ ਨਹੀਂ ਕਰਨੀ ਚਾਹੀਦੀ ਸੀ, ਜਾਂ ਪੁਲਿਸ ਨੇ ਪਹਿਲਾਂ ਕਿਉਂ ਕੀਤੀ? ਤੇ ਉਹਨੇ ਤਾਂ ਦੋਸ਼ ਲਾਏ ਨੇ ਸਿਆਸੀ ਤੌਰ ਤੇ। ਉਹ ਤਾਂ ਸਿਆਸੀ ਤੌਰ ਤੇ ਕਰ ਰਹੇ ਸੀਗੇ। ਉਹ ਤਾਂ ਚਲੋ ਆਪਦਾ ਉਹਨਾਂ ਦਾ ਮੰਤਰੀ ਕਰ ਰਹੇ ਸੀ। ਹਾਂਜੀ ਹਾਂਜੀ, ਮੰਤਰੀ ਸਾਹਿਬ ਕਰ ਰਹੇ। ਹਾਂਜੀ ਹਾਂਜੀ, ਉਹ ਤਾਂ ਫਿਰ ਸਿਆਸੀ ਤੁਹਾਨੂੰ ਪਤਾ ਚੱਲਦਾ ਹੀ ਆ। ਬਾਕੀ ਇਹਦੇ 'ਚ ਮੈਨੂੰ ਲੱਗਦਾ ਕਿ ਪੁਲਿਸ ਵੀ ਕਰੇਗੀ ਜਾਂ ਕਰ ਲਈ ਹੋਣੀ ਸੀ, ਉਹ ਵੀ ਕਰਨਗੇ ਜੀ ਜੀ। ਮਿੰਟੂ ਜੀ, ਨੇ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਪਹਿਲੇ ਹਿੱਸੇ ਦੇ ਵਿੱਚ ਆਪਣੇ ਨਾਲ ਜੁੜੇ ਸਨ ਮਿੰਟੂ ਗੁਰਸਰੀਆ ਜੀ। ਖਬਰਾਂ ਹਾਲੇ ਹੋਰ ਵੀ ਨੇ ਜਿਨ੍ਹਾਂ ਨੂੰ ਲੈ ਕੇ ਆਪਾਂ ਚਰਚਾ ਕਰਾਂਗੇ। ਪੋਲੀਟੀਕਲ ਸਲੇਵਰੀ ਇੱਕ ਸ਼ਬਦ ਹੈ, ਸਿਆਸੀ ਗੁਲਾਮੀ। ਤੇ ਪ੍ਰਧਾਨ ਮੰਤਰੀ ਸਾਹਿਬ ਲੰਘੇ ਦਿਨਾਂ ਦੇ ਵਿੱਚ ਜਦੋਂ ਉਹ ਇੱਕ ਚੋਣ ਰੈਲੀ ਨੂੰ ਸੰਬੋਧਨ ਕਰ ਰਹੇ ਸੀਗੇ ਵਾਰਾਣਸੀ ਦੇ ਵਿੱਚ, ਉਹ ਕਹਿ ਰਹੇ ਸੀਗੇ ਕਿ ਜੀ ਜਿਹੜਾ ਪਰਿਵਾਰਵਾਦ ਹੈ ਇਹ ਦੇਸ਼ ਤੇ ਜਮਹੂਰੀਅਤ ਦੇ ਲਈ ਵੱਡਾ ਖਤਰਾ ਹੈ, ਤੇ ਜਿਹੜੇ ਗੈਰ ਸਿਆਸੀ ਪਿਛੋਕੜ ਵਾਲੇ ਲੱਖਾਂ ਜਿਹੜੇ ਨੌਜਵਾਨ ਨੇ ਅਸੀਂ ਉਹਨਾਂ ਨੂੰ ਸਿਆਸਤ ਦੇ ਵਿੱਚ ਲਿਆਵਾਂਗੇ। ਪ੍ਰਧਾਨ ਮੰਤਰੀ ਸਾਹਿਬ ਦੀ ਇਹ ਗੱਲ ਕਿੰਨੀ ਕੁ ਪੁਖਤਾ ਹੈ ਜਾਂ ਗਰਾਊਂਡ ਤੇ ਕਿੰਨੀ ਕਿਹਦੇ ਨਾਲ ਸੱਚਾਈ ਹੈ, ਇਹਨੂੰ ਚਾਹੇ ਫੈਕਟ ਚੈੱਕ ਕਹਿ ਲਓ ਤੁਸੀਂ, ਚਾਹੇ ਇਸ ਮਾਮਲੇ ਦੇ ਵਿੱਚ ਆਪਾਂ ਕੁਝ ਖੋਜੀ ਜਿਹੜੇ ਅੰਕੜੇ ਨੇ ਉਹਨਾਂ ਦੀ ਗੱਲ ਕਰ ਲਈਏ। ਪਰ ਇਸੇ ਦਰਮਿਆਨ ਬਹੁਤ ਸਾਰੀਆਂ ਇੰਡੀਆ ਦੇ ਵਿੱਚ, ਭਾਰਤ ਦੇ ਵਿੱਚ ਤੇ ਪੰਜਾਬ ਦੇ ਵਿੱਚ ਪੋਲੀਟੀਕਲ ਫੈਮਲੀਜ਼ ਨੇ ਵੱਡੀਆਂ, ਜਿਹੜੀਆਂ ਪੀੜ੍ਹੀਆਂ ਤੋਂ ਵੱਖ-ਵੱਖ, ਕਦੇ ਐਮਐਲਏ ਬਣ ਗਿਆ, ਕਦੇ ਕੋਈ ਐਮਪੀ ਬਣ ਗਿਆ, ਐ ਰਾਜ ਕਰ ਰਹੀਆਂ ਨੇ। ਇਹ ਜੇ ਹਾਰ ਵੀ ਜਾਣ ਤੇ ਇਹਨਾਂ ਨੂੰ ਕੋਈ ਚੱਕਰ ਨਹੀਂ, ਇਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਇਹਨਾਂ ਦੇ ਕੰਮਕਾਰ ਹੁੰਦੇ ਰਹਿੰਦੇ ਨੇ। ਅਫਸਰਸ਼ਾਹੀ ਦੇ ਵਿੱਚ ਚੰਗੀ ਪੈਠ ਹੁੰਦੀ ਹੈ, ਲੋਕਾਂ ਦੇ ਕੰਮ ਵੀ ਕਢਾਉਂਦੇ ਰਹਿੰਦੇ ਨੇ, ਇਸੇ ਕਰਕੇ ਫਿਰ ਅਗਲੀ ਵਾਰੀ ਚੋਣਾਂ ਜਿੱਤਦੇ ਨੇ। ਇਸ ਸਾਰੇ ਵਰਤਾਰੇ ਨੇ ਕਿਹੜੀ ਚੀਜ਼ ਨੂੰ ਢਾਲ ਲਾਈ ਹੈ? ਇਹ ਸਾਰੇ ਵਰਤਾਰੇ ਨੇ ਵੱਡੇ ਸਿਆਸੀ ਪਰਿਵਾਰਾਂ ਦੇ ਸਿਆਸੀ ਗਲਬੇ ਨੇ, ਜਾਂ ਇਹਨੇ ਸਭ ਤੋਂ ਵੱਡੀ ਢਾਲ ਆਈ ਹੈ ਇੱਕ ਨਵੇਂ ਥਾਟ ਨੂੰ, ਨਵੇਂ ਵਿਚਾਰ ਨੂੰ। ਰਾਜਨੀਤੀ ਦੇ ਵਿੱਚ ਨਵਾਂ ਵਿਚਾਰ ਆਉਣ ਹੀ ਨਹੀਂ ਦਿੱਤਾ ਗਿਆ। ਜੇਕਰ ਆਪਾਂ ਕੁਝ ਲੋਕ ਇਹ ਸਮਝਦੇ ਹਾਂ ਕਿ ਪੰਜਾਬ ਪੁਲਿਸ ਦੇ ਵਿੱਚ ਨਵੇਂ ਮੁੰਡੇ ਕੁੜੀਆਂ ਆਉਣ ਦੇ ਨਾਲ, ਨਵੇਂ ਨੌਜਵਾਨਾਂ ਦੇ ਆਉਣ ਦੇ ਨਾਲ ਉਹਨਾਂ ਦਾ ਗੱਲਬਾਤ ਦਾ ਤਰੀਕਾ, ਉਹਨਾਂ ਦੀ ਹੋਰ ਕੰਮਕਾਰ ਦਾ ਤਰੀਕਾ ਬਦਲਿਆ, ਤੇ ਕੀ
ਸਿਆਸੀ ਪਰਿਵਾਰਾਂ ਦੇ ਵਿੱਚ ਜੇ ਇਹਨਾਂ ਦਾ ਗਲਬਾ ਖਤਮ ਹੁੰਦਾ ਤੇ ਨਵੇਂ ਲੋਕ ਆਉਂਦੇ, ਨਵੇਂ ਥਾਟ ਆਉਂਦੇ, ਤਾਂ ਕੀ ਇਹ ਵੀ ਚੀਜ਼ ਦੀ ਆਪਾਂ ਉਮੀਦ ਕਰ ਸਕਦੇ ਸੀ ਨਾ ਕਿ ਇਹ ਬਦਲਣਾ ਸੀਗਾ। ਤਾਂ ਪ੍ਰਧਾਨ ਮੰਤਰੀ ਝੂਠੇ ਕਿਵੇਂ ਪੈਂਦੇ ਨੇ? ਇੱਕ ਤਾਂ ਉਹਦੇ ਤੇ ਗੱਲ ਕਰਾਂਗੇ। ਇੱਕ ਇਸ ਵਰਤਾਰੇ ਦੇ ਨਾਲ ਪੰਜਾਬ ਦੇ ਵਿੱਚ ਕਹਿ ਲਓ ਜਾਂ ਭਾਰਤ ਦੇ ਵਿੱਚ ਨਵੇਂ ਕਿਸੇ ਪੋਲੀਟੀਕਲ ਥਾਟ ਨੂੰ ਉਭਾਰਿਆ ਹੀ ਨਹੀਂ ਜਾ ਸਕਿਆ। ਅੱਜ ਦਾ ਜਿਹੜਾ ਪੋਲੀਟੀਕਲ ਵਰਤਾਰਾ, ਉਹਨਾਂ ਨੂੰ ਜਦੋਂ ਤੁਸੀਂ ਉਹਨਾਂ ਦਾ ਕੰਮਕਾਰ ਦੇਖੋਗੇ, ਚਾਹੇ ਉਹ ਕਾਂਗਰਸੀ ਲੀਡਰ ਨੇ ਮਤਲਬ ਰਾਹੁਲ ਗਾਂਧੀ ਦੇ ਤੌਰ ਤੇ ਚਾਹੇ ਉਹ ਭਾਜਪਾਈ ਲੀਡਰ ਨੇ ਮੋਦੀ ਸਾਹਿਬ, ਅਮਿਤ ਸ਼ਾਹ, ਤੇ ਚਾਹੇ ਉਹ ਆਮ ਆਦਮੀ ਪਾਰਟੀ ਦੇ ਲੀਡਰ ਨੇ ਅਰਵਿੰਦ ਕੇਜਰੀਵਾਲ, ਤੇ ਚਾਹੇ ਮਮਤਾ ਬੈਨਰਜੀ, ਕਿਸੇ ਵੀ ਲੀਡਰ, ਇਉਂ ਲੱਗਦਾ ਹੈ ਉਹਨਾਂ ਦੀਆਂ ਸਟੇਟਮੈਂਟ ਸੁਣ ਕੇ ਜਾਂ ਸਮਾਜ ਦੇ ਵਿੱਚ ਜੋ ਦੇਸ਼ ਦੇ ਵਿੱਚ ਸੰਘਰਸ਼ ਚੱਲ ਰਹੇ ਹੁੰਦੇ ਆ ਭਾਰਤ ਦੇ ਵਿੱਚ, ਉਹਨਾਂ ਨੂੰ ਵੇਖ ਕੇ, ਕਿ ਇਹ ਸਾਰੇ ਇਹਨਾਂ ਦੇ ਚੋਣ ਨਿਸ਼ਾਨ ਹੀ ਵੱਖੋ ਵੱਖਰੇ ਨੇ, ਪਰ ਇਹਨਾਂ ਦਾ ਜਿਹੜਾ ਕੰਮਕਾਰ ਕਰਨ ਦਾ ਤਰੀਕਾ ਹੈ ਜਾਂ ਇੱਕ ਸਟੇਟ ਦਾ ਜਿਹੜਾ ਮਾਡਲ ਆ, ਆਪਣਾ ਤਰੀਕਾਕਾਰ ਹੈ ਲੋਕਾਂ ਨੂੰ ਹੈਂਡਲ ਕਰਨ ਦਾ, ਲੋਕਾਂ ਤੇ ਕੰਟਰੋਲ ਰੱਖਣ ਦਾ, ਉਹਦੇ ਤੋਂ ਇਹ ਬਾਹਰ ਨਹੀਂ ਗੇ, ਤੇ ਨਾ ਹੀ ਉਹਦੇ ਤੋਂ ਬਾਹਰ ਹੋਣ ਦੇ ਇਹਨਾਂ ਚ ਮਾਦਾ ਰੀੜ ਦੀ ਹੱਡੀ ਆ, ਤੇ ਨਾ ਹੀ ਇਹਨਾਂ ਕੋਲੇ ਕੋਈ ਐਸਾ ਏਜੰਡਾ ਹੈ। ਮਤਲਬ ਇਹਦੇ ਤੇ ਆਪਾਂ ਗੱਲਬਾਤ ਕਰਾਂਗੇ ਸਾਰੇ ਵਰਤਾਰੇ ਤੇ ਇੱਕ ਸ਼ਾਰਟ ਬ੍ਰੇਕ ਤੋਂ ਬਾਅਦ।
ਕਿ ਇਹਨਾਂ ਪੋਲੀਟੀਕਲ ਫੈਮਲੀਜ਼ ਦਾ ਦਬਦਬਾ ਹੋਣ ਕਰਕੇ ਕੋਈ ਨਵਾਂ ਸਿਆਸੀ ਜਿਹੜਾ ਥਾਟ ਆ ਉਹ ਉੱਭਰ ਨਹੀਂ ਸਕਿਆ। ਇਸੇ ਕਰਕੇ ਜਿਹੜਾ ਇੱਕ ਸਟੇਟ ਦਾ ਥਾਟ ਆ ਮਿਨੋਰਟੀਜ਼ ਨੂੰ ਲੈ ਕੇ, ਜਾਂ ਉਹਦੇ ਬਾਰੇ ਕਿਹਾ ਜਾਂਦਾ ਕਿ ਉਹ ਹਾਵੀ ਆ ਲੀਡਰਾਂ ਦੇ ਉੱਤੇ ਤੇ ਪਾਰਟੀਆਂ ਦੇ ਏਜੰਡੇਜ਼ ਦੇ ਉੱਤੇ, ਉਹਨਾਂ ਦੇ ਵੱਖ-ਵੱਖ ਨੀਤੀਆਂ ਦੇ ਉੱਤੇ, ਪਾਲਿਸੀਆਂ ਦੇ ਉੱਤੇ। ਪ੍ਰਧਾਨ ਮੰਤਰੀ ਸਾਹਿਬ ਲੰਘੇ ਦਿਨੀ ਵਾਰਾਣਸੀ ਦੇ ਵਿੱਚ, ਜਿਹੜਾ ਕਿ ਉਹਨਾਂ ਦਾ ਆਪਣਾ ਹਲਕਾ, ਐਤਵਾਰ ਦੇ ਦਿਨ ਉੱਥੇ ਬੋਲ ਰਹੇ ਸੀਗੇ ਕਿ ਜਿਹੜਾ ਪਰਿਵਾਰਵਾਦ ਆ ਉਹ ਦੇਸ਼ ਤੇ ਜਮਹੂਰੀਅਤ ਦੇ ਲਈ ਵੱਡਾ ਖਤਰਾ ਹੈ। ਇਹਦੇ ਨਾਲ ਹੀ ਉਹਨਾਂ ਨੇ ਸਿਆਸਤ ਵਿੱਚੋਂ ਪਰਿਵਾਰਵਾਦ ਦੇ ਖਾਤਮੇ ਦੇ ਲਈ ਜਿਹੜਾ ਗੈਰ ਸਿਆਸੀ ਪਿਛੋਕੜ ਵਾਲੇ 1 ਲੱਖ ਨੌਜਵਾਨਾਂ ਨੂੰ ਸਿਆਸਤ ਦੇ ਵਿੱਚ ਲਿਆਉਣ ਦਾ ਸੰਕਲਪ ਜਿਹੜਾ ਉਹ ਦੁਹਰਾਇਆ। ਪ੍ਰਧਾਨ ਮੰਤਰੀ ਸਾਹਿਬ ਸ਼ਬਦਾਂ ਦੇ ਜਾਦੂਗਰ ਨੇ, ਬੁਲਾਰੇ ਨੇ ਤਕੜੇ, ਤੇ ਪਰ ਬਹੁਤ ਮਾਮਲਿਆਂ ਦੇ ਵਿੱਚ ਉਹ ਝੂਠ ਬੜੇ ਸੋਹਣੇ ਤਰੀਕੇ ਨਾਲ ਬੋਲਦੇ ਨੇ। ਅਸਲ ਦੇ ਵਿੱਚ ਹੁਣ ਉੱਥੇ ਮਹਾਰਾਸ਼ਟਰ ਵਿਧਾਨ ਸਭਾ ਅਸੈਂਬਲੀ ਦੀਆਂ ਵੋਟਾਂ ਪੈਣੀਆਂ ਨੇ, ਜਿੱਥੇ ਭਾਜਪਾ ਨੇ ਪਹਿਲੀ ਲਿਸਟ 99 ਉਮੀਦਵਾਰਾਂ ਦੀ ਜਾਰੀ ਕੀਤੀ ਹੈ, ਤੇ ਉੱਥੇ ਸਿਰਫ 10 ਚਿਹਰੇ ਨਵੇਂ ਹੈ। ਇਹ ਵੀ ਗੈਰ ਸਿਆਸੀ ਨਹੀਂ, ਪਿਛੋਕੜ ਵਾਲੇ। ਇਹ ਉਹੀ ਨੇ ਜਿਹੜੇ ਪਹਿਲੀ ਵਾਰੀ ਚੋਣ ਲੜਨਗੇ, ਬਾਕੀ ਸਾਰੇ ਪੁਰਾਣੇ ਆਗੂ ਆ। ਇਹਨਾਂ ਦੇ ਵਿੱਚ ਔਰਤਾਂ ਦੇ ਨਾਂ ਤੇ ਜਿਨ੍ਹਾਂ ਨੂੰ ਉਮੀਦਵਾਰ ਬਣਾਇਆ ਗਿਆ, ਉਹਨਾਂ ਦੇ ਵਿੱਚ ਇੱਕ ਅਸ਼ੋਕ ਚੌਹਾਨ ਦੀ ਧੀ ਹੈ, ਤੇ ਦੂਜੀ ਜੇਲ੍ਹ ਦੇ ਵਿੱਚ ਬੰਦ ਭਾਜਪਾ ਵਿਧਾਇਕ ਗਣਪਤ ਗਾਇਕਵਾੜ ਦੀ ਪਤਨੀ ਹੈ। ਭਾਜਪਾ ਦੇ ਵਿੱਚ ਪਾਰਟੀ ਦੇ ਸਾਬਕਾ ਜਿਹੜਾ ਇਹਨਾਂ ਦਾ ਪ੍ਰਧਾਨ ਹੈ ਆਸ਼ੀਸ਼ ਸਿਲਾਰ, ਉਹਨਾਂ ਦੇ ਸਕੇ ਭਰਾ ਨੂੰ ਵੀ ਚੋਣ ਮੈਦਾਨ ਦੇ ਵਿੱਚ ਉਤਾਰਿਆ। ਸਾਬਕਾ ਇੱਕ ਸੰਸਦ ਮੈਂਬਰ ਆ ਹਰੀਪਾਲ ਜਵਾਲੇ, ਉਹਨਾਂ ਦੇ ਮੁੰਡੇ ਨੂੰ ਤੇ ਸਾਬਕਾ ਕੇਂਦਰੀ ਮੰਤਰੀ ਰਾਓ ਸਾਹਿਬ ਦਾਨਵੇ ਦੇ ਮੁੰਡੇ ਨੂੰ ਵੀ ਟਿਕਟ ਦਿੱਤੀ ਗਈ ਹੈ। 1 ਲੱਖ ਨੌਜਵਾਨਾਂ ਨੂੰ ਸਿਆਸਤ ਦੇ ਵਿੱਚ ਲਿਆਉਣ ਦਾ ਸੰਕਲਪ ਕਰਨ ਵਾਲਾ ਪ੍ਰਧਾਨ ਮੰਤਰੀ ਤੇ ਉਹਦੀ ਪਾਰਟੀ ਸਿਰਫ 3 ਵਿਧਾਇਕਾਂ ਦੀ ਟਿਕਟ ਕੱਟ ਸਕੀ ਹੈ। 99 ਵਿਧਾਇਕਾਂ ਨੂੰ ਦੁਬਾਰਾ ਟਿਕਟ ਦਿੱਤੀ ਹੈ। ਕੁੱਲ ਮਿਲਾ ਕੇ ਪੁੱਤ ਪੋਤਰੇ, ਧੀਆਂ ਪੁੱਤਰ, ਪੋਤੇ ਪੋਤੀਆਂ, ਭਰਾ ਪਤਨੀਆਂ, ਇਹ ਸਾਰੇ ਕਰੀਬੀ ਜਿਹੜੇ ਆ ਉਹੀ ਚੋਣਾਂ ਲੜ ਰਹੇ ਨੇ ਮਹਾਰਾਸ਼ਟਰ ਦੇ ਵਿੱਚ। ਇਸ ਤੋਂ ਪਹਿਲਾਂ ਚੋਣਾਂ ਹੋ ਕੇ ਹਟੀਆਂ ਹਰਿਆਣੇ ਦੇ ਵਿੱਚ। ਹਰਿਆਣੇ 'ਚ ਭਾਜਪਾ ਨੇ ਜਿਹੜੀ ਪਹਿਲੀ ਲਿਸਟ ਜਾਰੀ ਕੀਤੀ ਸੀ, ਜਿਹਦੇ 'ਚ ਇਹਨਾਂ ਨੇ 67 ਉਮੀਦਵਾਰ ਲਿਆਂਦੇ ਸੀਗੇ, ਉਹਦੇ ਵਿੱਚ ਸਾਬਕਾ ਜਿਹੜੇ ਕਾਂਗਰਸੀ ਆਗੂ ਵਿਨੋਦ ਸ਼ਰਮਾ ਦੀ ਪਤਨੀ, ਕਾਰਤਿਕੇ ਸ਼ਰਮਾ ਦੀ ਮਾਤਾ ਸ਼ਕਤੀ ਰਾਣੀ, ਹੋਰ ਜਿੰਨੇ ਤਕਰੀਬਨ ਅੱਧਿਓਂ ਵੱਧ ਜਿਹੜੇ ਲੋਕ ਸੀਗੇ, ਉਹ ਇਹ ਭਾਜਪਾ ਦੇ ਉਹਨਾਂ ਪਰਿਵਾਰਾਂ 'ਚੋਂ ਹੀ ਲਿਆਂਦੇ ਸੀ ਜਿਹੜੇ ਪਹਿਲਾਂ ਚੋਣ ਲੜ ਚੁੱਕੇ ਨੇ ਜਾਂ ਡੋਮੀਨੇਟ ਕਰ ਚੁੱਕੇ ਨੇ। ਵੱਡੀ ਗਿਣਤੀ 90 ਸੀਟਾਂ ਸੀਗੀਆਂ ਹਰਿਆਣੇ ਵਿਧਾਨ ਸਭਾ ਅਸੈਂਬਲੀ ਦੀਆਂ। ਵੱਡੀ ਗਿਣਤੀ ਲੀਡਰ ਉਹ ਸੀਗੇ ਜਿਹੜੇ ਵੱਖ-ਵੱਖ ਪਰਿਵਾਰਾਂ ਤੋਂ ਲਿਆਂਦੇ ਗਏ ਸੀਗੇ। ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ ਵਿੱਚ ਵੱਡੀਆਂ ਜਿਹੜੀਆਂ ਪੋਲੀਟੀਕਲ ਫੈਮਲੀਜ਼ ਨੇ, ਬਾਦਲ ਪਰਿਵਾਰ ਹੈ, ਮਜੀਠੀਆ ਪਰਿਵਾਰ ਹੈ, ਪਟਿਆਲੇ ਦਾ ਪਰਿਵਾਰ ਹੈ ਜਿਹੜਾ ਕੈਪਟਨ ਅਮਰਿੰਦਰ ਸਿੰਘ ਦਾ ਜਾਂ ਮਾਲਵਿੰਦਰ ਸਿੰਘ ਦਾ, ਪ੍ਰਨੀਤ ਕੌਰ ਦਾ, ਰਣਇੰਦਰ ਸਿੰਘ ਚੋਣ ਲੜ ਚੁੱਕੇ ਨੇ, ਜੋਗਿੰਦਰ ਸਿੰਘ ਮਾਨ ਚੋਣ ਲੜ ਚੁੱਕੇ ਨੇ, ਸਿਮਰਜੀਤ ਸਿੰਘ ਮਾਨ, ਇਮਾਨ ਸਿੰਘ ਮਾਨ, ਕੈਰੋਂ ਪ੍ਰਤਾਪ ਸਿੰਘ ਕੈਰੋਂ ਤੋਂ ਬਾਅਦ ਸੁਰਿੰਦਰ ਸਿੰਘ ਕੈਰੋਂ, ਦੇਸ਼ ਪ੍ਰਤਾਪ ਸਿੰਘ ਕੈਰੋਂ, ਗੁਰਿੰਦਰ ਸਿੰਘ ਕੈਰੋਂ, ਤੇ ਸਰਾਏ ਨਾਗਾ ਵਾਲਾ ਬਰਾੜ ਪਰਿਵਾਰ ਹੈ, ਹਰਚਰਨ ਸਿੰਘ ਬਰਾੜ, ਗੁਰਵਿੰਦਰ ਕੌਰ ਬਰਾੜ, ਆਦੇਸ਼ ਕੰਵਰਜੀਤ ਸਿੰਘ ਬਰਾੜ, ਕਰਨ ਕੌਰ ਬਰਾੜ। ਇਸ ਤੋਂ ਇਲਾਵਾ ਜਿਹੜਾ ਆਪਣੇ ਫਾਜ਼ਿਲਕਾ ਹਬੋਰ ਦੇ ਇਲਾਕਿਆਂ ਦੇ ਵਿੱਚ ਡੋਮੀਨੇਟ ਕਰਦਾ ਜਾਖੜ ਪਰਿਵਾਰ ਹੈ। ਇਸ ਤਰ੍ਹਾਂ ਬੇਅੰਤ ਸਿੰਘ ਦਾ ਪਰਿਵਾਰ, ਅੱਜ ਵੀ ਉਹਦੇ ਪੋਤੇ ਜਿਹੜੇ ਨੇ MLA ਤੇ MP, ਹੁਣ ਤਾਂ MP ਨਹੀਂ ਬਣੇ ਖੈਰ, ਰਮਨੀਤ ਬਿੱਟੂ ਤੇ ਗੁਰਕੀਰਤ ਕੋਟਲੀ। ਇਸੇ ਤਰ੍ਹਾਂ ਦੁਆਬੇ ਦੇ ਵਿੱਚ ਬਾਜਵੇ ਹੈ, ਪ੍ਰਤਾਪ ਸਿੰਘ ਬਾਜਵਾ, ਉਹਨਾਂ ਦੀ ਫੈਮਿਲੀ, ਤੇ ਸੁਖਜਿੰਦਰ ਸਿੰਘ ਰੰਧਾਵਾ, ਉਹਨਾਂ ਦੀ ਫੈਮਿਲੀ। ਬਹੁਤ ਸਾਰੇ ਪਰਿਵਾਰ ਨੇ ਜਿਹੜੇ ਲਗਾਤਾਰ ਡੋਮੀਨੇਟ ਕਰ ਰਹੇ ਨੇ ਸਿਆਸਤ ਦੇ ਵਿੱਚ। ਜਿਹੜਾ ਮੁਕਤਸਰ ਸਾਹਿਬ ਹੈ, ਜਿਹੜਾ ਸ੍ਰੀ ਮੁਕਤਸਰ ਸਾਹਿਬ ਹੈ, ਇੱਥੇ ਤਾਂ ਪਰਿਵਾਰਾਂ ਦੇ ਹੱਥ ਹੀ ਵਾਗਡੋਰ ਰਹੀ ਹੈ। ਭਾਈ ਕੁੱਕੂ ਦਾ ਪਰਿਵਾਰ ਹੈ, ਫਿਰ ਬਰਾੜ ਪਰਿਵਾਰ, ਜਗਮੀਤ ਸਿੰਘ ਬਰਾੜ, ਉਹਨਾਂ ਦੇ ਭਰਾ ਵੀ ਚੋਣ ਲੜਦੇ ਰਹੇ ਆ ਮੁਕਤਸਰ ਤੇ ਕੋਟਪੂਰਾ ਦੇ ਵਿੱਚ। ਇਹਨਾਂ ਪਹਿਲੀ ਗੱਲ ਤਾਂ ਮੋਦੀ ਸਾਹਿਬ ਜਿਹੜੀ ਗੱਲ ਕਰਦੇ ਆ ਦੇਸ਼ ਦਾ, ਜਦੋਂ ਪ੍ਰਧਾਨ ਮੰਤਰੀ ਝੂਠ ਬੋਲਦਾ ਹੋਵੇ ਤੇ ਉੱਥੋਂ ਦੇ ਦੂਜੇ ਸਿਆਸੀ ਦ੍ਰਿਸ਼ ਦਾ ਤਾਂ ਅੰਦਾਜ਼ਾ ਲਾਉਣਾ ਕੋਈ ਔਖਾ ਨਹੀਂ ਹੈ। ਦੂਜੀ ਗੱਲ ਜਿਹੜੀ ਸਭ ਤੋਂ ਵੱਡੀ ਇਹਨਾਂ ਪਰਿਵਾਰਾਂ ਦੇ ਦਬਦਬੇ ਕਰਕੇ ਜਿਹੜੀ ਸਭ ਤੋਂ ਵੱਡੀ ਘਾਟ ਪਈ, ਉਹ ਸੀ ਨਵੇਂ ਵਿਚਾਰ ਦੀ ਘਾਟ। ਹੁਣ ਐਵੇਂ ਥੋੜ੍ਹੋ, ਜੇਕਰ ਬ੍ਰਿਜ ਭੂਸ਼ਣ ਤੇ ਦੋਸ਼ ਲਾਉਂਦੀਆਂ ਨੇ ਪਹਿਲਵਾਨ ਕੁੜੀਆਂ ਸਿਆਸੀ ਸ਼ੋਸ਼ਣ ਦੇ, ਜਿਸਮਾਨੀ ਸ਼ੋਸ਼ਣ ਦੇ, ਤਾਂ ਉਹਦਾ ਪੁੱਤ ਉੱਠ ਕੇ ਕਹਿੰਦਾ ਵੀ ਦਬਦਬਾ ਸੀ, ਦਬਦਬਾ ਹੈ ਤੇ ਦਬਦਬਾ ਰਹੂਗਾ। ਉਹ ਕੱਲਾ 4-3 ਅੱਖਰ ਨਹੀਂ ਸੀਗੇ, 3 ਸ਼ਬਦ ਨਹੀਂ ਸੀ, ਉਹਦੇ ਚੋਂ ਇੱਕ ਹੰਕਾਰ ਤੇ ਇੱਕ ਦਬਦਬੇ ਵਾਲੀ ਜਿਹੜੀ ਪ੍ਰਵਿਰਤੀ ਹੈ ਦੂਜਿਆਂ ਨੂੰ ਕੁਚਲਣ ਵਾਲੀ, ਉਹ ਵੀ ਝਲਕਦੀ ਸੀਗੀ। ਹੁਣ ਆਪਾਂ ਨੂੰ ਲੱਗਦਾ ਕਿ ਯਾਰ ਫਲਾਂ ਪਾਰਟੀ ਚੰਗੀ ਹੈ ਜਾਂ ਫਲਾਂ, ਕਈ ਵਾਰੀ ਆਪਾਂ ਪਾਰਟੀਆਂ ਦੇ ਵਿੱਚ ਵੰਡੇ ਜਾਂਦੇ ਨਾ, ਆਪਾਂ ਇੱਕ ਦੂਜੇ ਨਾਲ ਪਾਰਟੀਆਂ 'ਚ, ਵਿਆਹਾਂ ਤੇ ਸ਼ਾਦੀਆਂ ਦੇ ਵਿੱਚ, ਭੋਗਾਂ ਤੇ ਮਰਨਿਆਂ ਤੇ ਆਪਾਂ ਬਹਿਸਦੇ ਹਾਂ ਕਿ ਭਾਈ ਨਹੀਂ ਫਲਾਨਾ ਬੰਦਾ ਠੀਕ ਹੈ, ਫਲਾਨਾ ਠੀਕ ਹੈ। ਕੋਈ ਠੀਕ ਨਹੀਂ ਹੈਗਾ। ਇੱਕੋ ਥਾਲੀ ਦੇ ਵਿੱਚੋਂ, ਇੱਕੋ ਥਾਲੀ ਦੇ ਚੱਟੇ ਵੱਟੇ ਨੇ ਸਾਰੇ। ਚੋਣ ਨਿਸ਼ਾਨਾ ਦਾ ਇਕੱਲਾ ਫਰਕ ਹੈ, ਬਾਕੀ ਸਾਰਾ ਕੁਝ ਉਹੀ ਹੈ। ਜੇਕਰ BJP ਕਹਿੰਦੀ ਹੈ ਉਹ ਭਗਵਾਨ ਸ਼੍ਰੀ ਰਾਮ ਜੀ ਦੇ ਨਾਮ ਦੇ ਉੱਤੇ ਨਾਅਰਾ ਲਾ ਕੇ ਚੋਣ ਲੜਦੀ ਹੈ, ਤੇ ਇੱਧਰ ਕੇਜਰੀਵਾਲ ਸਾਹਿਬ ਜਿਹੜੇ ਕਿ ਹੁਣ ਪੋਲੀਟੀਕਲ ਰਿਫਾਰਮਸ ਦੀ ਗੱਲ ਕਰਦੇ ਸੀ ਜਾਂ ਕੁਝ ਵੀ ਕਰਦੇ ਸੀ,
ਇਹ ਕਹਿੰਦੇ ਜੀ ਅਸੀਂ ਹਨੂੰਮਾਨ ਚਾਲੀਸਾ ਬਰਾਬਰ ਲੈ ਆਏ ਹਾਂ। ਜੇਕਰ ਕੁਛ ਮਾਮਲਿਆਂ ਦੇ ਉੱਤੇ ਬੀਜੇਪੀ ਦੂਜੇ ਸਟੇਟਾਂ ਦੇ ਵਿੱਚ ਉਹਨੂੰ ਵਿਰੋਧ ਦਾ ਸਾਹਮਣਾ ਕਰਨਾ ਪੈਂਦਾ, ਤੇ ਉੱਥੇ ਕਈ ਮਾਮਲਿਆਂ ਤੇ ਸਾਨੂੰ ਮਮਤਾ ਬੈਨਰਜੀ ਉੱਥੇ ਚੁੱਪ ਖੜੀ ਦਿਖਾਈ ਦਿੰਦੀ ਹੈ। ਜੇਕਰ ਕੁਛ ਮਾਮਲਿਆਂ ਦੇ ਵਿੱਚ ਕੋਈ ਹੋਰ ਬੋਲਦੀ ਹੈ ਸਟੇਟ, ਮਤਲਬ ਫੈਡਰਲਿਜ਼ਮ ਦੀ ਗੱਲ ਉੱਤੇ ਕੋਈ ਗੱਲ ਕਰਦੇ ਆ, ਤੇ ਉੱਥੇ ਸਾਨੂੰ ਅਕਾਲੀ ਦਲ ਚੁੱਪ ਦਿਖਾਈ ਦਿੰਦਾ ਹੈ। ਇਸੇ ਤਰ੍ਹਾਂ ਦੇਸ਼ ਦੇ ਵਿੱਚ ਦੱਸਿਆ ਇੱਕ ਰਿਪੋਰਟ ਹੈ ਜਿਹੜੀ ਅੱਜ ਮੇਰੇ ਯਾਦ ਵੀ ਆ ਗਈ ਜਦੋਂ ਮੈਂ ਗੱਲਬਾਤ ਕਰ ਰਿਹਾ ਸੀਗਾ। ਦੀ ਪ੍ਰਿੰਟ ਦੇ ਵਿੱਚ ਇੱਕ ਰਿਪੋਰਟ ਪੜ੍ਹੀ ਸੀ ਮਾਰਚ ਦੇ ਮਹੀਨੇ 2019 ਦੇ ਵਿੱਚ, ਬੜੀ ਡਿਟੇਲ ਦੇ ਵਿੱਚ ਰਿਪੋਰਟ ਹੈ। ਰੂਹੀ ਤਿਵਾੜੀ ਇੱਕ ਜਰਨਲਿਸਟ ਆ, ਤੇ ਰੋਸ਼ਨੀ ਸ਼ਵਾਮੀ ਸਵਾਈ ਰੋਹਿਣੀ ਸਵਾਈ ਹੈ ਉਹਨਾਂ ਦਾ ਨਾਮ। ਉਹਨਾਂ ਨੇ ਇੱਕ ਬੜੀ ਫੈਕਟ ਦੇ ਨਾਲ ਰਿਪੋਰਟ ਤਿਆਰ ਕੀਤੀ ਕਿ ਮੁਲਕ ਦੇ ਵਿੱਚ 34 ਐਸੇ ਪਰਿਵਾਰ ਨੇ ਜਿਨ੍ਹਾਂ ਦੇ ਬੰਦੇ ਹਰ ਚੋਣ, ਚਾਹੇ ਉਹ ਕਿਸੇ ਸੂਬੇ ਦੀ ਵਿਧਾਨ ਸਭਾ ਚੋਣ ਆ, ਤੇ ਚਾਹੇ ਉਹ ਕਿਸੇ ਦੇਸ਼ ਦੇ ਵਿੱਚ ਆਮ ਚੋਣਾਂ ਨੇ, ਲੋਕ ਸਭਾ ਚੋਣਾਂ ਨੇ, ਉਹਨਾਂ ਚੋਣਾਂ ਦੇ ਵਿੱਚ ਉਹ ਡੋਮੀਨੇਟ ਕਰਦੀ ਹੈ। ਜਿਨ੍ਹਾਂ ਦੇ ਵਿੱਚ ਬਾਦਲ, ਪੰਜਾਬ ਦੇ ਬਾਦਲ ਪਰਿਵਾਰ ਤੋਂ ਲੈ ਕੇ ਕੈਪਟਨ ਅਮਰਿੰਦਰ ਦੀ ਜਿਹੜੀਆਂ ਫੈਮਲੀਜ਼ ਦੀ ਆਪਾਂ ਗੱਲ ਕੀਤੀ ਆ, ਇਸ ਤੋਂ ਇਲਾਵਾ ਦੇਸ਼ ਦੇ ਵਿੱਚ ਚਾਹੇ ਉਹ ਲਾਲੂ ਦੀ ਫੈਮਲੀ ਆ, ਚਾਹੇ ਉਹ ਸਾਊਥ ਦੇ ਕੁਝ ਰਾਮ ਵਿਲਾਸ ਪਾਸਵਾਨ ਵਰਗੇ ਨੇ, ਚਾਹੇ ਉਹ ਹਰਿਆਣੇ ਦੇ ਵਿੱਚ ਚੌਟਾਲਾ ਪਰਿਵਾਰ ਆ, ਚਾਹੇ ਉਹ ਜੰਮੂ ਕਸ਼ਮੀਰ ਦੇ ਵਿੱਚ ਅਬਦੁੱਲੇ ਨੇ, ਚਾਹੇ ਉਹ ਅਖਿਲੇਸ਼ ਜਿਹੜਾ ਯਾਦਵ ਆ ਉਹ ਹੈ। ਮਤਲਬ ਇਹਨਾਂ ਨੇ 34 ਪਰਿਵਾਰ, ਉਹਨਾਂ 34 ਪਰਿਵਾਰਾਂ ਦੀ ਲਿਸਟ ਦਿੱਤੀ ਜਿਹੜੇ ਪਰਿਵਾਰਾਂ ਦਾ ਕੋਈ ਨਾ ਕੋਈ ਬੰਦਾ ਇਸ ਮੁਲਕ ਦੇ ਵਿੱਚ ਵੱਖ-ਵੱਖ ਤਰੀਕਿਆਂ ਦੇ ਨਾਲ ਰਾਜ ਕਰਦਾ ਰਿਹਾ। ਇਹ ਕਹਿੰਦੇ ਕਿ ਤਕਰੀਬਨ 1947 ਤੋਂ ਲੈ ਕੇ 1950 ਤੋਂ ਹੀ ਲੈ ਕੇ ਇਹਨਾਂ ਪਰਿਵਾਰਾਂ ਦਾ ਕੋਈ ਪੁਰਖਾ ਜਾਂ ਤਾਂ ਵੱਡੇ ਵੱਡ ਵਡੇਰੇ ਤੇ ਜਾਂ ਹੁਣ ਦੀ ਜਨਰੇਸ਼ਨ, ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਸ ਦੇਸ਼ ਦੇ ਵਿੱਚ ਵੱਖ-ਵੱਖ ਵਿਧਾਨ ਸਭਾ ਤੇ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਬਹਿੰਦੀਆਂ ਆਈਆਂ। ਹੁਣ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ, ਜਦੋਂ ਆਪਾਂ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਦੇ ਵਿੱਚ ਕਾਲਜਾਂ, ਯੂਨੀਵਰਸਿਟੀਆਂ ਦੇ ਵਿੱਚ ਚੋਣਾਂ ਨਹੀਂ ਹੋਈਆਂ, ਜਿਹੜੀਆਂ ਵੱਖ-ਵੱਖ ਵਿਦਿਆਰਥੀ ਯੂਨੀਅਨ ਦੀਆਂ ਹੁੰਦੀਆਂ। ਜੇਕਰ ਇਹ ਚੋਣਾਂ ਹੋਈਆਂ ਹੁੰਦੀਆਂ, ਇਹਨਾਂ ਚੋਣਾਂ ਦੇ ਵਿੱਚੋਂ ਹੀ ਕਾਂਗਰਸ ਦੇ ਜਿਹੜੇ ਮੈਜੋਰਟੀ ਲੀਡਰ ਆ ਉੱਠੇ ਆ, ਇਹਨਾਂ ਚੋਣਾਂ ਦੇ ਵਿੱਚੋਂ ਹੀ ਜਗਮੀਤ ਸਿੰਘ ਬਰਾੜ ਉੱਠੇ ਆ, ਇਹਨਾਂ ਚੋਣਾਂ ਦੇ ਵਿੱਚੋਂ ਹੀ ਕੁਲਜੀਤ ਸਿੰਘ ਨਾਗਰਾ ਆਏ ਨੇ, ਇਹਨਾਂ ਚੋਣਾਂ ਦੇ ਵਿੱਚੋਂ ਹੀ ਵਿੱਕੀ ਮਿੱਡੂ ਖੇੜਾ ਜਿਹੜਾ ਨੌਜਵਾਨ ਸੀ ਤਾਂ ਅਕਾਲੀ ਦਲ ਦੇ ਨਾਲ ਸੰਬੰਧਿਤ, ਪਰ ਉਹਦਾ ਕਤਲ ਹੋ ਗਿਆ ਸੀਗਾ। ਇਹਨਾਂ ਚੋਣਾਂ ਦੇ ਵਿੱਚੋਂ ਹੀ ਮਾਲਵਿੰਦਰ ਮਾਲੀ ਵਰਗੇ ਕਾਰਕੁਨ ਆਏ ਨੇ ਜਿਨ੍ਹਾਂ ਨੂੰ ਅੱਜ ਕੱਲ੍ਹ ਜੇਲ੍ਹ ਦੇ ਵਿੱਚ ਰੱਖਿਆ ਗਿਆ। ਹੋਰ ਬਥੇਰੇ ਨਾਂ ਨੇ, ਇਕੱਲੇ ਇੱਕ ਨਾਂ ਨਹੀਂ ਗਾ, ਬਥੇਰੇ ਨਾਂ ਨੇ। ਇਹ ਜੇ ਲੋਕ ਇਹ ਚੋਣਾਂ ਹੁੰਦੀਆਂ ਰਹਿੰਦੀਆਂ ਤਾਂ ਆਮ ਲੋਕਾਂ ਨੂੰ ਮੌਕਾ ਮਿਲਣਾ ਸੀਗਾ, ਆਮ ਲੋਕ ਸ਼ਰੀਕ ਹੁੰਦੇ ਪਾਲਿਸੀਆਂ ਦੇ ਵਿੱਚ, ਆਮ ਲੋਕ ਸ਼ਰੀਕ ਹੁੰਦੇ ਨੀਤੀਆਂ ਦੇ ਵਿੱਚ, ਤੇ ਉਹਨਾਂ ਲੋਕਾਂ ਨੂੰ ਜਦੋਂ ਲੱਗਣਾ ਸੀਗਾ ਕਿ ਸਾਡੇ ਤੇ ਜ਼ੁਲਮ ਹੋ ਰਿਹਾ ਜਾਂ ਸਾਡੇ ਲੋਕਾਂ ਤੇ ਜ਼ੁਲਮ ਹੋ ਰਿਹਾ, ਤੇ ਉਹਨਾਂ ਨੇ ਬੋਲਣਾ ਸੀਗਾ। ਹੁਣ ਤੁਸੀਂ ਦੇਖੋ ਕਿ ਜਿਹੜਾ ਬੰਦਾ 10 ਸਾਲ ਪਹਿਲਾਂ ਜ਼ੁਲਮ ਕਰਕੇ ਗਿਆ, ਤੇ ਉਦੋਂ ਉਹਦਾ ਕੋਈ ਓਪੋਨੈਂਟ, ਉਹਦਾ ਕੋਈ ਵਿਰੋਧੀ ਧਿਰ ਨਹੀਂ ਬੋਲੇ, ਤੇ ਜਦੋਂ ਵਿਰੋਧੀ ਧਿਰ ਕਰੂਗੀ ਤੇ ਉਹ ਕਿਹੜੇ ਮੂੰਹ ਨਾਲ ਬੋਲੂਗਾ? ਪਰਿਵਾਰਵਾਦ ਦੀ ਗੱਲ ਚੱਲੀ ਹੈ, ਤੇ ਮੈਨੂੰ ਯਾਦ ਆ ਗਿਆ ਕਾਂਗਰਸ ਨੇ 2022 ਦੇ ਵਿੱਚ ਜਦੋਂ ਇਹਨਾਂ ਦਾ ਕੋਈ ਕਹਿ ਲਓ ਕਿ ਮੰਥਨ, ਕੋਈ ਸਮਾਗਮ ਹੋਇਆ ਸੀ ਜਿਹਦੇ ਵਿੱਚ ਇਹਨਾਂ ਨੇ ਕਿਹਾ ਕਿ ਬਈ ਆਪਾਂ ਪਰਿਵਾਰਵਾਦ ਨੂੰ ਠੱਲ ਮਾਰ ਗਏ, ਤਾਂ ਉਹਨਾਂ ਨੇ ਉਦੈਪੁਰ ਚਿੰਤਨ ਕੈਂਪ ਸਾਹਿਬ, ਮੇਰੇ ਯਾਦ ਆ ਗਿਆ, ਕਹਿੰਦੇ ਇੱਕ ਪਰਿਵਾਰ ਇੱਕ ਹੀ ਟਿਕਟ। ਉਸੇ ਪਾਰਟੀ ਦੇ ਵਿੱਚੋਂ ਹੁਣ ਪ੍ਰਿਯੰਕਾ ਗਾਂਧੀ ਵਾਡਰਾ ਚੋਣ ਲੜ ਰਹੀ ਹੈ ਵਾਇਨਾਡ ਤੋਂ, ਜਿਹੜੀ ਕਿ ਰਾਹੁਲ ਗਾਂਧੀ ਨੇ ਖਾਲੀ ਕੀਤੀ ਹੈ। ਪੰਜਾਬ ਦੇ ਵਿੱਚ ਵੀ ਜਿਹੜੀਆਂ ਟਿਕਟਾਂ ਦੀ ਵੰਡ ਕੀਤੀ ਇਹਨਾਂ ਨੇ, ਗਿੱਦੜਬਾਹਾ ਲਾ ਲਓ, ਡੇਰਾ ਬਾਬਾ ਨਾਨਕ ਲਾ ਲਓ, ਆਪਾਂ ਉੱਥੇ ਦੱਸਿਆ ਕਿ ਕਿਵੇਂ ਪਰਿਵਾਰਵਾਦ ਨੂੰ ਅੱਗੇ ਲਿਆਂਦਾ ਜਾ ਰਿਹਾ। ਜਿਹੜੇ ਆਮ ਲੋਕ ਨੇ ਉਹਨਾਂ ਲਈ 3-4 ਕੰਮ ਨੇ, ਉਹਨਾਂ ਕੋਲੇ ਪਾਵਰ ਨਹੀਂ ਆ ਸਕਦੀ ਕਦੇ ਵੀ, ਖਾਸ ਕਰਕੇ ਇਹੋ ਜਿਹੇ ਪੋਲੀਟੀਕਲ ਸਿਸਟਮ ਦੇ ਵਿੱਚ। ਉਹਨਾਂ ਦਾ ਕੰਮ ਹੈ ਦਰੀਆਂ ਵਿਛਾਉਣਾ, ਇਹਨਾਂ ਖਾਤਰ ਪ੍ਰਬੰਧ ਕਰਨੇ, ਇਹਨਾਂ ਨਾਲ ਫੋਟੋਆਂ ਖਿਚਾਉਣਾ, ਤੇ ਜਾਂ ਫਿਰ ਜਦੋਂ ਸੱਤਾ ਤਬਦੀਲ ਹੁੰਦੀ ਉਸ ਤੋਂ ਬਾਅਦ ਸੰਘਰਸ਼ ਕਰਨੇ, ਸੜਕਾਂ ਤੇ ਆਉਣਾ, ਚਾਹੇ ਉਹ ਨੌਕਰੀ ਲੈਣ ਖਾਤਰ ਸੜਕਾਂ ਦੇ ਧਰਨੇ ਲਾਏ ਜਾਂਦੇ ਹੋਣ, ਚਾਹੇ ਉਹ ਫਸਲ ਵੇਚਣ ਖਾਤਰ, ਤੇ ਚਾਹੇ ਕੋਈ ਫੜਿਆ ਹੋਇਆ ਬੰਦਾ, ਕੋਈ ਕਾਰਕੁਨ, ਕੋਈ ਸਮਾਜਿਕ ਕਾਰਕੁਨ, ਤੇ ਉਹਨੂੰ ਛੁਡਾਉਣ ਖਾਤਰ ਧਰਨੇ। ਉਹਨਾਂ ਦੇ ਪੱਲੇ ਇਹੀ ਇੱਕ ਚੀਜ਼ ਹੈ, ਇਹਨਾਂ ਦੇ ਪੱਲੇ ਬਾਦਸ਼ਾਹੀਆਂ ਨੇ। ਇਹ ਬਾਦਸ਼ਾਹ ਵਾਂਗੂ ਵਿਚਰਦੇ ਨੇ, ਆਪਣੇ ਬੰਦਿਆਂ ਨੂੰ ਟਿਕਟਾਂ ਦਿੰਦੇ ਨੇ ਤੇ ਉਹਨਾਂ ਨੂੰ ਪਾਵਰਾਂ ਦੇ ਵਿੱਚ ਲਿਆਉਂਦੇ ਨੇ। ਇਸੇ ਕਰਕੇ ਇਹਨਾਂ ਦੇ ਵਿੱਚ ਇਹ ਰੀੜ੍ਹ ਦੀ ਹੱਡੀ ਨਹੀਂ ਬਚੀ ਕਿ ਅਸੀਂ ਦੂਜੇ ਦੇ ਹੋ ਰਹੇ ਜ਼ੁਲਮ ਨੂੰ ਰੋਕ ਲਈਏ। ਜਿੰਨਾ ਚਿਰ ਇਸ ਵਰਤਾਰੇ ਨੂੰ ਠੱਲ ਨਹੀਂ ਪੈਂਦੀ, ਜਿੰਨਾ ਚਿਰ ਇਸ ਥਾਟ ਨੂੰ ਸਪੇਸ ਨਹੀਂ ਮਿਲਦੀ, ਇਸ ਵਿਚਾਰ ਨੂੰ ਸਪੇਸ ਨਹੀਂ ਮਿਲਦੀ, ਉਹਨਾਂ ਚਿਰ ਇਸ ਪੋਲੀਟੀਕਲ ਸਿਸਟਮ ਨੇ ਲੋਕਾਂ ਉੱਤੇ ਸਰਕਾਰ ਨਹੀਂ ਚਲਾਉਣੀ ਬਲਕਿ ਰਾਜ ਕਰਨਾ ਹੈ, ਚੋਣ ਨਿਸ਼ਾਨ ਬਦਲ ਕੇ। ਇਸੇ ਕਰਕੇ ਕੋਈ ਮਿਨੋਰਟੀ ਦੇ ਮਾਮਲੇ ਦੇ ਵਿੱਚ, ਇਸੇ ਤਰ੍ਹਾਂ ਕੋਈ ਦਲਿਤਾਂ ਦੇ ਮਾਮਲੇ ਦੇ ਵਿੱਚ, ਇਸੇ ਤਰ੍ਹਾਂ ਕੋਈ ਹੋਰ ਕਿਸੇ ਵੀ ਬੇਰੁਜ਼ਗਾਰੀ ਦੇ ਮਾਮਲੇ ਦੇ ਵਿੱਚ ਕੋਈ ਉੱਥੇ ਗੱਲ ਹੀ ਨਹੀਂ ਹੋ ਰਹੀ। ਤੇ ਇੱਥੋਂ ਸਾਬਤ ਇਹ ਹੁੰਦਾ ਕਿ ਉੱਥੋਂ ਦਾ ਸਿਸਟਮ ਕਿਹੋ ਜਿਹਾ, ਤੇ ਇੱਥੋਂ ਸਾਬਤ ਇਹ ਵੀ ਹੁੰਦਾ ਕਿ ਪ੍ਰਧਾਨ ਮੰਤਰੀ ਜੀ ਦੀ ਆਪਦੀ ਪਾਰਟੀ, ਜਿਹਦੀਆਂ 2 ਵਿਧਾਨ ਸਭਾ ਚੋਣਾਂ ਦੇ ਜਿਹੜੀਆਂ ਹਾਲ ਹੀ ਦਿਨਾਂ ਦੇ ਵਿੱਚ ਹੋਈਆਂ ਨੇ, ਸਾਰਾ ਕੁਝ ਗੂਗਲ ਤੇ ਪਿਆ, ਕੁਝ ਵੀ ਆਪਾਂ ਮਨ ਘੜਤ ਨਹੀਂ ਗਾ,
ਵੱਖ-ਵੱਖ ਵੈਬਸਾਈਟਸ ਦੇ ਆંਕੜੇ ਨੇ, ਵੱਖ-ਵੱਖ ਆંਕੜੇ ਨੇ, ਰਿਪੋਰਟਰਾਂ ਦੇ ਆંਕੜੇ ਨੇ ਇਹ। ਤੇ ਇੱਥੋਂ ਪਤਾ ਲੱਗਦਾ ਕਿ ਉਸ ਬੰਦਾ ਜਿਹੜਾ ਆਪਣੇ ਆਪ ਨੂੰ ਵਿਸ਼ਵ ਗੁਰੂ ਕਹਿੰਦਾ, ਉਹ ਬੰਦਾ ਸਟੇਜਾਂ ਤੋਂ ਕਿੱਡੇ ਵੱਡੇ ਝੂਠ ਮਾਰਦਾ। ਕਿੱਡੀਆਂ ਵੱਡੀਆਂ ਗੱਲਾਂ ਉਹ ਸਟੇਜਾਂ ਦੇ ਵਿੱਚ ਇਸ ਤਰ੍ਹਾਂ ਕਹਿ ਦਿੰਦੇ ਜਿਵੇਂ ਉਹ ਆਮ ਗੱਲਾਂ ਹੁੰਦੀਆਂ ਨੇ। ਸੋ ਸਭ ਤੋਂ ਪਹਿਲੀ ਗੱਲ ਤਾਂ ਸਿਆਸਤ ਦੇ ਵਿੱਚ ਸਟੇਟਸਮੈਨ ਦੀ ਲੋੜ ਹੈ। ਸਟੇਟਸਮੈਨ ਤੋਂ ਭਾਵ ਕਿ ਉਹ ਬੰਦਾ ਜਿਹਦਾ ਇਹ ਸਮਾਜ ਦੇ ਵਿੱਚ ਇਹੋ ਜਿਹੀ ਇਮੇਜ ਬਣੀ ਹੋਵੇ, ਇਹੋ ਜਿਹੀ ਛਵੀ ਬਣੀ ਹੋਵੇ ਕਿ ਹਾਂ, ਘੱਟੋ ਘੱਟ ਇਹ ਝੂਠ ਨਹੀਂ ਬੋਲਦਾ ਤੇ ਇਹਦੀ ਜਿਹੜੀ ਗੱਲ ਕਹੀ ਆ ਉਹ ਇੱਕ ਸਟੇਟਮੈਂਟ ਆ, ਉਹ ਰਿਕਾਰਡ ਆ। ਇਹਦੇ ਪਹਿਲਾਂ ਜਿਹੜੀਆਂ ਗੱਲਾਂ ਕਹੀਆਂ ਨੇ ਉਹ ਇਸ ਤਰ੍ਹਾਂ ਫੈਕਚੁਅਲ ਗੱਲਾਂ ਕਰਦਾ। ਪਰ ਪ੍ਰਧਾਨ ਮੰਤਰੀ ਸਾਹਿਬ ਤੇ ਆਪਾਂ ਕਿੰਨੇ ਫੈਕਟ ਚੈੱਕ ਪ੍ਰੋਗਰਾਮ ਕਰ ਚੁੱਕੇ ਹਾਂ। ਉਹਨਾਂ ਦੀਆਂ ਸਟੇਟਮੈਂਟਾਂ ਤੇ ਉਹਨਾਂ ਦੇ ਭਾਸ਼ਣਾਂ ਤੇ ਹਰ ਦੂਜੇ ਤੀਜੇ ਭਾਸ਼ਣ ਦੇ ਵਿੱਚ ਕੋਈ ਨਾ ਕੋਈ ਝੂਠ ਮਾਰ ਹੀ ਜਾਂਦੇ ਨੇ। ਪ੍ਰੋਗਰਾਮ ਖਬਰ ਤੇ ਨਜ਼ਰ ਨੂੰ ਆਪਾਂ ਇੱਥੇ ਸਮਾਪਤ ਕਰਾਂਗੇ। ਪੰਜਾਬੀ ਰੇਡੀਓ ਐਸੇ ਦੀ ਅਗਲੀ ਪੇਸ਼ਕਸ਼ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਅਮਰੀਕਾ ਦੇ ਨਾਲ ਵਿਸ਼ਵ ਭਰ ਦੇ ਵਿੱਚ ਵਾਪਰੀਆਂ ਅਹਿਮ ਵੱਡੀਆਂ ਖਾਸ ਘਟਨਾਵਾਂ, ਖਬਰਾਂ ਦੇ ਬਾਰੇ ਤੁਹਾਨੂੰ ਦਿੱਤੀਆਂ ਜਾਣਗੀਆਂ ਜਾਣਕਾਰੀਆਂ। ਇੱਕ ਅਹਿਮ ਜਾਣਕਾਰੀ, ਯੂਬਾ ਸਿਟੀ ਜਿਹੜੇ ਨਗਰ ਕੀਰਤਨ ਨੇ ਤੇ ਉੱਥੇ ਇਸ ਟਾਈਮ ਜਿਹੜੇ ਸਮਾਗਮ ਹੋ ਰਹੇ ਨੇ, ਧਾਰਮਿਕ ਦੀਵਾਨ ਸਜਾਏ ਜਾ ਰਹੇ ਨੇ, ਉਹਨਾਂ ਦੀ ਜਿਹੜੀ ਕਵਰੇਜ ਆ, ਉਹਨਾਂ ਦੀ ਜਿਹੜੀ ਲਾਈਵ ਕਵਰੇਜ ਆ, ਉਹ ਪੰਜਾਬੀ ਰੇਡੀਓ ਐਸੇ ਦੇ YouTube ਚੈਨਲ ਤੇ ਚੱਲਦੀ ਆ। ਤੁਸੀਂ ਉਹਨੂੰ ਸ਼ੇਅਰ ਕਰ ਸਕਦੇ ਹੋ। ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਦਬਾਉਣਾ ਨਾ ਭੁੱਲਿਓ। ਲੰਘੇ ਹਫ਼ਤੇ 2 ਅਹਿਮ ਪ੍ਰੋਗਰਾਮ ਸੀਗੇ ਫਰੈਜ਼ਨੋ ਗੁਰਦੁਆਰਾ ਸਾਹਿਬ ਦੇ ਵਿੱਚ ਤੇ ਬੇਕਰਸਫੀਲਡ। ਉਹਨਾਂ ਦੀ ਜਿਹੜੀ ਕਵਰੇਜ ਹੈ ਉਹ ਤਸਵੀਰਾਂ ਤੇ ਵੀਡੀਓਜ਼ ਦੇ ਰੂਪ ਦੇ ਵਿੱਚ ਪੰਜਾਬੀ ਰੇਡੀਓ ਐਸੇ ਦੇ ਫੇਸਬੁੱਕ ਤੇ YouTube ਤੇ ਜਿਹੜੀ ਅਪਲੋਡ ਆ, ਤੁਸੀਂ ਉਹਨੂੰ ਵੀ ਜਾ ਕੇ ਦੇਖ ਸਕਦੇ ਹੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।